ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਪ੍ਰੋਗਰਾਮ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਹੋਣਗੇ ਬਲਤੇਜ ਪੰਨੂ ਜੀ, ਦੱਸਣਗੇ ਭਾਰਤ ਵਿੱਚ ਪੰਜਾਬ ਦੇ ਵਿੱਚ ਕੀ ਕੁਛ ਵਾਪਰਿਆ। ਖਬਰਾਂ ਤੇ ਨਜ਼ਰ ਮਾਰਾਂਗੇ। ਖਬਰਾਂ ਤੋਂ ਪਹਿਲਾਂ ਧੰਨਵਾਦ ਸਾਡੇ ਸਪਾਂਸਰ ਦਾ, ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ। ਸਭ ਤੱਕ ਪਹੁੰਚਾਇਆ ਖਾਲਸਾ ਇੰਸ਼ੋਰੈਂਸ ਏਜੰਸੀ ਸੈਨੋਜੇ 4082722500। ਹਰ ਇੱਕ ਤਰ੍ਹਾਂ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਗੁਰਦੀਪ ਸਿੰਘ ਵਰਦੀ ਕਲੋਵਰ, ਸਤਨਾਮ ਸਿੰਘ ਸ਼ੇਰਗਿਲ ਸਲਮਾ, ਹਰਮਿੰਦਰ ਸਮਰਾ ਜੀ ਸੈਕਰਾਮੈਂਟੋ, ਰਣਵੀਰ ਸਿੰਘ ਰਾਣਾ ਬੇਕਰਸਫੀਲਡ, ਜਰਨੈਲ ਸਿੰਘ ਜੀ ਲਿਨਵੁੱਡ, ਅਮਰਜੀਤ ਸਿੰਘ ਤੇ ਪ੍ਰੀਤਮ ਕੌਰ ਜੀ ਫਰਜ਼ਨੋ, ਸਰਬਜੀਤ ਸਿੰਘ ਟਰਲਕ। ਬਹੁਤ ਬਹੁਤ ਧੰਨਵਾਦ ਕਰਦੇ ਪ੍ਰੋਗਰਾਮਾਂ ਨੂੰ ਸਪਾਂਸਰ ਕਰਦੇ, ਸਭ ਤੱਕ ਪਹੁੰਚਾਉਂਦੇ। ਸਾਡੇ ਨਾਲ ਜੁੜ ਚੁੱਕੇ ਨੇ ਬਲਤੇਜ ਪੰਨੂ ਜੀ। ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ, ਬਹੁਤ ਮਿਹਰਬਾਨੀ। ਤੇ ਜੇ ਹੁਣ ਪੁਲਵਾਮਾ ਹਮਲੇ ਦੀ ਆਪਾਂ ਗੱਲ ਕਰੀਏ, 1 ਸਾਲ ਬੀਤ ਜਾਣ ਦੇ ਉੱਤੇ ਵੀ ਉਸਦੀ ਜਿਹੜੀ ਜਾਂਚ ਹੋ ਰਹੀ ਹੈ ਕਿਸੇ ਪਾਸੇ ਨਹੀਂ ਲੱਗੀ। ਬਿਲਕੁਲ ਜੀ, 40 ਜਿਹੜੇ ਸੀਗੇ ਜੀ ਜਵਾਨ CRPF ਦੇ ਇਸ ਹਮਲੇ ਦੇ ਵਿੱਚ ਮਾਰੇ ਗਏ ਸੀ 1 ਸਾਲ ਪਹਿਲਾਂ। ਜਿੰਨੀ ਉਸ ਟਾਈਮ ਦੇ ਉੱਤੇ ਦੇਸ਼ ਭਗਤੀ ਜਿਹੜੀ ਜੀ ਉਹ ਦਿਖਾਈ ਗਈ ਸੀਗੀ, 1 ਸਾਲ ਬੀਤ ਜਾਣ ਤੇ ਅਜੇ ਤੱਕ ਇਹਦੇ ਉੱਤੇ ਜਿਹੜਾ ਜੀ ਇਹ ਪਤਾ ਨਹੀਂ ਲੱਗ ਸਕਿਆ ਕਿ ਕੀ ਇਹਦੇ ਪਿੱਛੇ ਜਿਹੜੀ ਕਹਾਣੀ ਸੀਗੀ। ਪੁਲਵਾਮਾ ਦਹਿਸ਼ਤੀ ਹਮਲੇ ਦੀ ਜਾਂਚ ਅਜੇ ਤੱਕ ਕਿਸੇ ਤਣ ਪੱਤਣ ਨਹੀਂ ਲੱਗੀ। ਇਸ ਹਮਲੇ ਦੇ ਵਿੱਚ 5 ਸਾਜ਼ਿਸ਼ ਘਾੜਿਆਂ ਜਾਂ ਹਮਲਾਵਰਾਂ ਨੂੰ ਵੱਖ-ਵੱਖ ਮੁਕਾਬਲਿਆਂ 'ਚ ਮਾਰੇ ਜਾਣ ਤੋਂ ਬਾਅਦ ਜਾਂਚ ਕਿਸੇ ਸਿਰੇ ਦੇ ਉੱਤੇ ਨਹੀਂ ਪਹੁੰਚੀ। ਇਹ ਇਹਦਾ ਇੱਕ ਬਹੁਤ ਵੱਡਾ ਅਹਿਮ ਪੱਖ ਹੈ। NIA ਦੇ ਵਾਸਤੇ ਇਹ ਕੇਸ ਇੱਕ ਵੱਡੀ ਚੁਣੌਤੀ ਹੈ, ਕਿਉਂਕਿ ਉਹਨੂੰ ਹਮਲੇ ਦੇ ਸਾਜ਼ਿਸ਼ ਘਾੜਿਆਂ ਜਾਂ ਸਰਗਣਿਆਂ ਬਾਰੇ ਕੋਈ ਪੁਖਤਾ ਜਾਣਕਾਰੀ ਨਹੀਂ ਮਿਲੀ। NIA ਦੇ ਜਿਹੜੇ ਅਧਿਕਾਰੀ ਨੇ ਉਹ ਇਹ ਕਹਿੰਦੇ ਕਿ ਇਹ ਬਲਾਈਂਡ ਕੇਸ ਹੈ ਤੇ ਅਦਾਲਤ ਦੇ ਵਿੱਚ ਹਰ ਗੱਲ ਨੂੰ ਸਾਬਤ ਕਰਨ ਦੀ ਲੋੜ ਪਊਗੀ। ਉਹ ਇਹ ਵੀ ਕਹਿੰਦੇ ਆ ਕਿ ਫਿਦਾਇਨ ਜਿਹੜਾ ਸੀਗਾ ਅਹਿਮਦ ਡਾਰ ਦੀ DNA ਤੋਂ ਸ਼ਨਾਖਤ ਹੋ ਗਈ, ਜਿਹਦੀ ਕਾਰ ਦੇ ਵਿੱਚ RDX ਭਰ ਕੇ CRPF ਦੇ ਕਾਫਲੇ ਦੇ ਵਿੱਚ ਜਿਹੜੀ ਉਹ ਟੱਕਰ ਮਾਰੀ ਗਈ ਸੀ। ਔਰ ਇਸ ਤੋਂ ਬਾਅਦ ਮੁਦੱਸਰ ਅਹਿਮਦ ਖਾਨ, ਕਾਰੀ ਮੁਫਤੀ ਯਾਸਿਰ ਤੇ ਕਾਮਰਾਨ ਦੇ ਨਾਮ ਹਮਲੇ 'ਚ ਸਾਹਮਣੇ ਆਏ, ਪਰ ਇਹ ਸਾਰੇ ਸੁਰੱਖਿਆ ਬਲਾਂ ਦੇ ਨਾਲ ਹੋਏ ਵੱਖ-ਵੱਖ ਮੁਕਾਬਲਿਆਂ ਦੇ ਵਿੱਚ ਮਾਰੇ ਗਏ। ਇਹਦੇ ਬਹੁਤ ਅਹਿਮ ਪੱਖ ਨੇ ਜੀ। 1 ਸਾਲ ਜਿਹੜਾ ਜੀ ਉਹ ਬੀਤ ਜਾਣ ਤੋਂ ਉਪਰੰਤ ਇਹਦੇ ਉੱਤੇ ਜਿਹੜੀਆਂ ਦੀ ਉਹ ਸਿਆਸਤ ਵੀ ਜਿਹੜੀ ਉਹ ਹੋ ਰਹੀ ਹੈ ਜੀ। ਜਿਵੇਂ ਮੈਂ ਕਿਹਾ ਕਿ ਰੌਲਾ 1 ਸਾਲ ਪਹਿਲਾਂ ਪਾਇਆ ਗਿਆ ਸੀ, ਕਿਉਂਕਿ ਉਸ ਟਾਈਮ ਜਿਹੜੀਆਂ ਇਲੈਕਸ਼ਨਾਂ ਸਨ ਭਾਰਤ ਦੇ ਵਿੱਚ, ਔਰ ਇਸ ਕਰਕੇ ਉਦੋਂ ਇਹਨੂੰ ਬਹੁਤ ਜ਼ਿਆਦਾ ਜਿਹੜਾ ਜੀ ਉਹ ਉਭਾਰਿਆ ਗਿਆ ਸੀ। ਇੱਕ ਦੇਸ਼ ਭਗਤੀ ਦੀ ਲਹਿਰ ਜਿਹੜੀ ਜੀ ਉਹ ਮੁਲਕ ਦੇ ਵਿੱਚ ਖੜੀ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ, ਖੜੀ ਕਰ ਲਈ ਗਈ ਸੀ। ਉਹਦੇ ਵਿੱਚੋਂ ਫਿਰ ਜਿਹੜੀਆਂ ਦੀ ਉਹ ਚੋਣਾਂ ਨਿਕਲੀਆਂ। ਕੀ ਹੋਇਆ ਸਭ ਨੂੰ ਪਤਾ। ਪੁਲਵਾਮਾ ਹਮਲੇ ਦੀ ਪਹਿਲੀ ਬਰਸੀ ਦੇ ਉੱਤੇ ਭਾਜਪਾ ਤੇ ਵਿਰੋਧੀ ਧਿਰਾਂ ਦੇ ਵਿੱਚ ਵੀ ਸ਼ਬਦੀ ਜੰਗ ਜਿਹੜੀ ਹੈ ਉਹ ਚੱਲ ਰਹੀ ਆ। ਕਾਂਗਰਸੀ ਆਗੂ ਰਾਹੁਲ ਗਾਂਧੀ ਨੇ ਸਵਾਲ ਦਾਗੇ ਆ ਕਿ ਪੁਲਵਾਮਾ ਹਮਲੇ ਤੋਂ ਲਾਭ ਕਿਹਨੂੰ ਪਹੁੰਚਿਆ, ਜਦੋਂ ਕਿ ਹੁਕਮਰਾਨ ਪਾਰਟੀ ਨੇ ਦੋਸ਼ ਲਾਇਆ ਕਿ ਰਾਹੁਲ ਦਹਿਸ਼ਤੀ ਗੁੱਟਾਂ ਲਸ਼ਕਰ-ਏ-ਤਾਇਬਾ ਤੇ ਜੈਸ਼-ਏ-ਮੁਹੰਮਦ ਦੇ ਹਮਦਰਦ ਦੇ ਵਜੋਂ ਜਾਣੇ ਜਾਂਦੇ ਆ। ਕਾਂਗਰਸ ਤੇ CPM ਨੇ ਜਵਾਬਦੇਹੀ ਤੇ ਸਵਾਲ ਉਠਾਏ, ਜਦੋਂ ਕਿ ਭਾਜਪਾ ਨੇ ਮੋੜਵਾਂ ਹਮਲਾ ਕਰਦਿਆਂ ਕਿਹਾ ਕਿ ਰਾਹੁਲ ਗਾਂਧੀ ਪੁਲਵਾਮਾ 'ਚ ਮਾਰੇ ਗਏ CRPF ਦੇ ਜਿਹੜੇ 40 ਸੀਗੇ ਜਵਾਨ, ਉਹਨਾਂ ਦਾ ਅਪਮਾਨ ਕਰ ਰਿਹਾ। ਸਰਕਾਰ ਤੇ ਤਿੱਖਾ ਹਮਲਾ ਕਰਦਿਆਂ ਰਾਹੁਲ ਗਾਂਧੀ ਨੇ CRPF ਦੇ ਜਵਾਨਾਂ ਨੂੰ ਸ਼ਰਧਾਂਜਲੀ ਭੇਂਟ ਕਰਦਿਆਂ 3 ਸਵਾਲ ਜਿਹੜੇ ਜੀ ਉਹ ਦਾਗੇ ਟਵਿੱਟਰ ਤੇ ਕਿ ਹਮਲੇ ਤੋਂ ਲਾਭ ਕਿਹਨੂੰ ਹੋਇਆ, ਦੂਜਾ ਹਮਲੇ ਦੀ ਜਾਂਚ ਦਾ ਸਿੱਟਾ ਕੀ ਨਿਕਲਿਆ, ਤੀਜਾ ਭਾਜਪਾ ਸਰਕਾਰ 'ਚ ਸੁਰੱਖਿਆ ਖਾਮੀ ਲਈ ਕਿਸੇ ਨੂੰ ਜ਼ਿੰਮੇਵਾਰ ਠਹਿਰਾਇਆ ਗਿਆ ਜਿਹਨੇ ਹਮਲੇ ਦੀ ਇਜਾਜ਼ਤ ਦਿੱਤੀ। ਇਹ ਕੁਐਸਚਨ ਮਾਰਕ ਜਿਹੜੇ ਜੀ ਉਹ ਰਾਹੁਲ ਗਾਂਧੀ ਨੇ ਜਿਹੜਾ ਉਹ ਲਾਏ ਆ, ਬਜਾਏ ਇਹਦੇ ਕਿ ਕੋਈ ਸਵਾਲਾਂ ਦੇ ਜਿਹੜਾ ਜੀ ਉਹ ਜਵਾਬ ਦਿੰਦੇ। ਸਵਾਲ ਵਾਜਬ ਨੇ ਤਿੰਨੇ ਦੇ ਤਿੰਨੇ ਰਾਹੁਲ ਗਾਂਧੀ ਦੇ। ਭਾਜਪਾ ਕਹਿੰਦੀ ਹੈ ਕਿ ਉਹ ਸ਼ਰਮ ਆਉਣੀ ਚਾਹੀਦੀ ਹੈ ਰਾਹੁਲ ਗਾਂਧੀ ਨੂੰ, ਜਦੋਂ ਪੂਰਾ ਮੁਲਕ ਹਮਲੇ 'ਚ ਸ਼ਹੀਦ ਹੋਏ ਜਵਾਨਾਂ ਨੂੰ ਸ਼ਰਧਾਂਜਲੀ ਦੇ ਰਿਹਾ ਤੇ ਲਸ਼ਕਰ ਤੇ ਜੈਸ਼ ਦੇ ਹਮਦਰਦ ਸਮਝੇ ਜਾਂਦੇ ਰਾਹੁਲ ਨੇ ਨਾ ਸਿਰਫ ਸਰਕਾਰ ਸਗੋਂ ਸੁਰੱਖਿਆ ਬਲਾਂ ਨੂੰ ਵੀ ਨਿਸ਼ਾਨਾ ਜਿਹੜਾ ਜੀ ਉਹ ਬਣਾਇਆ। ਭਾਵੇਂ ਉੱਥੇ ਵੀ ਜਿਹੜੀ ਦੀ ਉਹ ਰਾਜਨੀਤੀ ਕੀਤੀ ਜਾ ਰਹੀ ਹੈ, ਜਦੋਂ ਕਿ ਸਰਕਾਰ ਦੀ ਇਹ ਜ਼ਿੰਮੇਵਾਰੀ ਬਣਦੀ ਸੀ ਕਿ ਇਹਦੀ ਡਿਟੇਲ ਦੱਸੇ ਕਿ ਕੀ ਜਿਹੜਾ ਜੀ ਉਹ ਹੋਇਆ। ਇਹ ਦਹਿਸ਼ਤਗਰਦਾਂ ਦੇ ਹਮਲੇ ਦੇ ਵਿੱਚ ਜਿਹੜੇ ਜੀ ਉਹ ਕਿਵੇਂ ਮਾਰੇ ਗਏ, ਇਹ ਆਪਣੇ ਆਪ ਦੇ ਵਿੱਚ ਬਹੁਤ ਵੱਡਾ ਜਿਹੜਾ ਜੀ ਉਹ ਸਵਾਲ ਹੈ। ਔਰ ਉਹੀ ਕਿਉਂ ਮਾਰੇ ਗਏ ਜਿਨ੍ਹਾਂ ਦੇ ਨਾਮ ਆਉਂਦੇ ਸੀਗੇ ਕਿ ਇਹ ਅਟੈਕ ਦੇ ਵਿੱਚ ਉਹ ਸ਼ਾਮਲ ਸਨ ਦੀ। ਔਰ ਅੱਜ ਤੱਕ ਇਹ ਭੇਦ ਹੀ ਬਣਿਆ ਹੋਇਆ
ਇਹ ਇੰਨੀ ਚੈਕਿੰਗ ਦੇ ਬਾਵਜੂਦ ਇੰਨਾ ਜਿਹੜਾ ਬਾਰੂਦ ਸੀਗਾ ਉਹ ਇੱਕ ਗੱਡੀ ਦੇ ਵਿੱਚ ਭਰ ਕੇ ਉੱਥੋਂ ਤੱਕ ਕਿਵੇਂ ਆ ਗਿਆ? ਬਿਲਕੁਲ ਜੀ, ਇਹ ਇੱਕ ਭੇਦ ਦਾ ਭੇਦ ਹੀ ਰਹਿਣਾ ਆ, ਕਿਉਂਕਿ ਜਿਹੜੇ ਆਪ ਕਰਵਾਈਆਂ ਗੱਲਾਂ ਹੁੰਦੀਆਂ ਨਾ ਉਹ ਇਸੇ ਤਰ੍ਹਾਂ ਹੀ ਹੁੰਦੀਆਂ। ਤੇ ਅੱਗੇ ਸੁਪਰੀਮ ਕੋਰਟ ਦੀ ਜੇ ਗੱਲ ਕਰੀਏ ਤੇ ਸੱਜਣ ਕੁਮਾਰ ਨੂੰ ਜ਼ਮਾਨਤ ਦੇਣ ਤੋਂ ਨਾ ਦੇਖੋ ਜੀ, 1984 ਦੇ ਜਿਹੜਾ ਸੀਗਾ ਜੀ ਸਿੱਖ ਕਤਲੇਆਮ, ਉਹਦੇ ਦੋਸ਼ ਦੇ ਵਿੱਚ ਉਮਰ ਕੈਦ ਦੀ ਸਜ਼ਾ ਦਾ ਸਾਹਮਣਾ ਕਰ ਰਿਹਾ ਸੱਜਣ ਕੁਮਾਰ ਜਿਹੜਾ ਜੀ, ਉਹਨੂੰ ਅੰਤਰਿਮ ਜ਼ਮਾਨਤ ਜਿਹੜੀ ਆ ਜੀ ਉਹ ਦੇਣ ਤੋਂ ਸੁਪਰੀਮ ਕੋਰਟ ਨੇ ਨਾਂਹ ਕਰ ਦਿੱਤੀ ਹੈ। ਅਦਾਲਤ ਨੇ ਇਹ ਕਿਹਾ ਕਿ ਸੱਜਣ ਦੀ ਜ਼ਮਾਨਤ ਅਰਜ਼ੀ ਗਰਮੀਆਂ ਦੀਆਂ ਛੁੱਟੀਆਂ 'ਚ ਸੁਣੀ ਜਾਊਗੀ। ਚੀਫ ਜਸਟਿਸ ਐਸ.ਏ. ਬੋਬੜੇ ਦੀ ਅਗਵਾਈ ਵਾਲੇ ਬੈਂਚ ਨੇ ਕਿਹਾ ਕਿ ਸੁਪਰੀਮ ਕੋਰਟ ਸੱਜਣ ਕੁਮਾਰ ਦੀ ਸਿਹਤ ਬਾਰੇ ਏਮਜ਼ ਦੀ ਮੈਡੀਕਲ ਰਿਪੋਰਟ ਨੂੰ ਸ਼ਬਰੀਮਾਲਾ ਮਾਮਲੇ 'ਚ ਸੁਣਵਾਈ ਮੁਕੰਮਲ ਕਰਨ ਤੋਂ ਬਾਅਦ ਵੇਖੂਗੀ। ਬੈਂਚ ਨੇ ਤੁਰੰਤ ਇਹਦੇ ਉੱਤੇ ਕਿਸੇ ਕਿਸਮ ਦੀ ਕੋਈ ਰਾਹਤ ਨਹੀਂ ਦਿੱਤੀ। ਸੱਜਣ ਕੁਮਾਰ ਨੂੰ ਦਿੱਲੀ ਹਾਈ ਕੋਰਟ ਨੇ 17 ਦਸੰਬਰ 2018 ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਸੀਗੀ। ਸੱਜਣ ਕੁਮਾਰ ਨੂੰ ਦਿੱਲੀ ਛਾਉਣੀ ਦੇ ਰਾਜਨਗਰ ਇਲਾਕੇ ਦੇ ਵਿੱਚ 5 ਸਿੱਖਾਂ ਦੀ ਹੱਤਿਆ ਦੇ ਕੇਸ ਦੇ ਵਿੱਚ ਸਜ਼ਾ ਦਿੱਤੀ ਗਈ ਸੀ। ਘਟਨਾ 1 ਤੇ 2 ਨਵੰਬਰ 1984 ਨੂੰ ਜਿਹੜੀ ਜੀ ਉਹ ਵਾਪਰੀ ਸੀ। ਇਹਦੇ ਨਾਲ ਹੀ ਰਾਜਨਗਰ ਦੇ ਗੁਰਦੁਆਰੇ ਨੂੰ ਅੱਗ ਲਾਉਣ ਦਾ ਮਾਮਲਾ ਵੀ ਜਿਹੜਾ ਜੀ ਉਹ ਜੁੜਿਆ ਹੋਇਆ ਸੀਗਾ। ਸੁਪਰੀਮ ਕੋਰਟ ਦੀ ਬੈਂਚ ਜਿਹੜੀ ਕਿ ਸੁਣਵਾਈ ਕਰ ਰਹੀ ਸੀ, ਉਹਨੇ ਕਿਹਾ ਕਿ ਕਈ ਕੇਸ ਹੈ ਪਰ ਇਹ ਕੇਸ ਵੱਖਰਾ, ਤੇ ਸੱਜਣ ਕੁਮਾਰ ਨੂੰ ਇਹ ਕਿਹਾ ਉਹਨੂੰ ਹਾਈ ਕੋਰਟ ਜਿਹੜਾ ਜੀ ਉਹ ਦੋਸ਼ੀ ਠਹਿਰਾ ਚੁੱਕਿਆ ਹੋਇਆ, ਔਰ ਵਕੀਲਾਂ ਨੂੰ ਇਹ ਕਿਹਾ ਕਿ ਉਹ ਇਸ ਕੇਸ ਦੇ ਬਾਰੇ ਗਰਮੀਆਂ ਦੀਆਂ ਛੁੱਟੀਆਂ ਦੇ ਦੌਰਾਨ ਵਿਸਥਾਰ ਦੇ ਵਿੱਚ ਜਿਹੜਾ ਜੀ ਉਹ ਬਹਿਸ ਕਰਨ। ਸਾਬਕਾ ਕਾਂਗਰਸੀ ਆਗੂ ਦੇ ਵੱਲੋਂ ਪੇਸ਼ ਹੋਏ ਸੀਨੀਅਰ ਵਕੀਲ ਨੇ ਜਿਹੜਾ ਜੀ ਇਹ ਕਿਹਾ ਕਿ ਸੱਜਣ ਕੁਮਾਰ ਸੁਣਵਾਈ ਦੇ ਦੌਰਾਨ ਜ਼ਮਾਨਤ ਤੇ ਰਿਹਾ, ਹੇਠਲੀ ਅਦਾਲਤ ਨੇ ਬਰੀ ਵੀ ਕਰਤਾ ਸੀ, ਹਾਈ ਕੋਰਟ ਨੇ ਫੈਸਲਾ ਪਲਟਾ ਦਿੱਤਾ। ਸੱਜਣ ਕੁਮਾਰ ਦੀ ਸਿਹਤ ਦਾ ਹਵਾਲਾ ਵੀ ਦਿੱਤਾ ਗਿਆ ਤੇ ਉਹਦਾ ਭਾਰ 67 ਕਿਲੋ ਸੀਗਾ। ਪਿਛਲੇ 13 ਮਹੀਨਿਆਂ 'ਚ ਉਹਦਾ 13 ਕਿਲੋ ਭਾਰ ਜਿਹੜਾ ਉਹ ਘਟ ਗਿਆ। ਇਹ ਵੀ ਕਿਹਾ ਕਿ ਜੇ ਸੱਜਣ ਕੁਮਾਰ ਨੂੰ ਕੁਝ ਹੋ ਗਿਆ ਤਾਂ ਜ਼ਿੰਮੇਵਾਰ ਕੌਣ ਹੋਊਗਾ। ਜਿਹੜੇ ਪੀੜਤਾਂ ਦੇ ਵੱਲੋਂ ਪੇਸ਼ ਹੋਏ ਸੀਨੀਅਰ ਵਕੀਲ ਦੁਸ਼ਯੰਤ ਦਵੇ ਨੇ ਅਮਰੀਕਾ ਦੇ ਵਿੱਚ 9/11 ਦੇ ਹਮਲਿਆਂ ਦੇ ਮਗਰੋਂ ਵਾਪਰੇ ਨਫ਼ਰਤੀ ਅਪਰਾਧਾਂ ਦਾ ਜ਼ਿਕਰ ਕੀਤਾ। ਉਹਨੇ ਕਿਹਾ ਕਿ 2 ਦੋਸ਼ੀਆਂ ਨੂੰ 6 ਮਹੀਨਿਆਂ 'ਚ ਮੌਤ ਦੀ ਸਜ਼ਾ ਮਿਲੀ ਤੇ ਸਜ਼ਾ ਘਟਾਉਣ ਦੀ ਅਪੀਲ ਵੀ ਰੱਦ ਕਰਤੀ। ਦਵੇ ਨੇ ਇਹ ਵੀ ਕਿਹਾ ਕਿ ਦਿੱਲੀ 'ਚ ਇਹ ਕਤਲੇਆਮ ਦੇ ਵਿੱਚ 4000 ਲੋਕ ਮਾਰੇ ਗਏ ਤੇ ਇੱਕ ਸੰਸਦ ਮੈਂਬਰ ਦੀ ਸ਼ਮੂਲੀਅਤ ਸੀ। FIR ਵੀ 21 ਸਾਲਾਂ ਬਾਅਦ ਜਿਹੜੀ ਜੀ ਉਹ ਦਰਜ ਹੋ ਸਕੀ। ਹੁਣ ਤੁਰੰਤ ਰਾਹਤ ਨਾ ਦੇਣ ਦਾ ਇੱਕ ਸਿੱਧਾ ਜਿਹੜਾ ਜੀ ਉਹ ਰੀਜ਼ਨ ਹੁੰਦਾ ਹੈ ਕਿ ਉਹਨੂੰ ਜ਼ਮਾਨਤ ਜਿਹੜੀ ਆ ਉਹ ਨਹੀਂ ਮਿਲਣੀ, ਤੇ ਖਾਸ ਤੌਰ ਦੇ ਉੱਤੇ ਗਰਮੀਆਂ ਦੀਆਂ ਛੁੱਟੀਆਂ ਤੱਕ ਜਿਹੜਾ ਜੀ ਇਹ ਮਾਮਲਾ ਜਾ ਪਿਆ। ਉਦੋਂ ਤੱਕ ਕਿਸੇ ਕਿਸਮ ਦੀ ਕੋਈ ਰਾਹਤ ਦੀ ਉਮੀਦ ਸੱਜਣ ਕੁਮਾਰ ਨੂੰ ਨਹੀਂ ਹੈ ਜੀ। ਤੇ ਅੱਗੇ ਗੱਲ ਕਰਦੇ ਹੈਗੇ ਆ ਟੈਲੀਕਾਮ ਦੀ। ਉਸ ਮਾਮਲੇ ਦੇ ਵਿੱਚ ਸੁਪਰੀਮ ਕੋਰਟ ਦੀਆਂ ਗੰਭੀਰ ਟਿੱਪਣੀਆਂ। ਜੇ ਇਹ ਟਿੱਪਣੀਆਂ ਕੋਈ ਪੜ੍ਹੂ ਸੁਣੂਗਾ ਤਾਂ ਉਹਨੂੰ ਇਉਂ ਲੱਗ ਸਕਦਾ ਜੀ ਵੀ ਇਹ ਕੋਈ ਸਰਕਾਰ ਤੋਂ ਸਰਕਾਰਾਂ ਤੋਂ ਸਿਸਟਮ ਤੋਂ ਸਤਿਆ ਹੋਇਆ ਵਿਅਕਤੀ ਕਿਤੇ ਕਿਸੇ ਜਗ੍ਹਾ ਦੇ ਉੱਤੇ ਭਾਸ਼ਣ ਜਿਹੜਾ ਜੀ ਉਹ ਕਰ ਰਿਹਾ, ਪਰ ਇਹ ਭਾਸ਼ਣ ਨਹੀਂ, ਕਿਸੇ ਵਿਅਕਤੀ ਦਾ ਭਾਸ਼ਣ ਨਹੀਂ, ਬਲਕਿ ਸਰਵ ਉੱਚ ਅਦਾਲਤ ਦੀਆਂ ਬਹੁਤ ਗੰਭੀਰ ਜਿਹੜੀਆਂ ਜੀ ਉਹ ਟਿੱਪਣੀਆਂ ਨੇ। ਸੁਪਰੀਮ ਕੋਰਟ ਨੇ ਟੈਲੀਕਾਮ ਕੰਪਨੀਆਂ ਨੂੰ 23 ਜਨਵਰੀ ਤੱਕ AGR ਦੀ ਪੂਰੀ ਜਿਹੜੀ ਰਕਮ ਹੈ ਉਹ ਚੁਕਾਉਣ ਦੇ ਵਾਸਤੇ ਕਿਹਾ ਸੀਗਾ। ਕੰਪਨੀਆਂ ਨੇ ਇਸ ਆਦੇਸ਼ ਦੇ ਵਿੱਚ ਇਹਨੂੰ ਸੋਧਣ ਦੀ ਮੰਗ ਜਿਹੜੀ ਦੀ ਉਹ ਕੀਤੀ ਸੀ। ਜਿਹੜਾ ਬੈਂਚ ਸੀਗਾ ਜਸਟਿਸ ਅਰੁਣ ਮਿਸ਼ਰਾ, S. ਅਬਦੁਲ ਨਜ਼ੀਰ, MR ਸ਼ਾਹ, ਉਹਨੇ ਸੁਣਵਾਈ ਦੇ ਦੌਰਾਨ ਜਿਹੜਾ ਜੀ ਉਹ ਜੋ ਕੁਝ ਆਖਿਆ ਉਹ ਇਹ ਆ ਕਿ ਸਰਕਾਰ ਸਿਸਟਮ ਦੇ ਉੱਤੇ ਜੇ ਚਪੇੜ ਨਹੀਂ ਤਾਂ ਹੋਰ ਕੀ ਹੈ ਜੀ। ਇਹ ਗੱਲ ਕਹੀ ਗਈ ਕਿ ਜਿਹੜਾ ਇਹ ਪੈਸਾ ਦੇਣ ਦੇ ਵਾਸਤੇ ਸਮਾਂ ਦਿੱਤਾ ਜਾਵੇ। ਕੋਰਟ ਜਿਹੜਾ ਸਾਡੇ ਜਿਹੜੀਆਂ ਅਸੀਂ ਅਰਜ਼ੀਆਂ ਪਾਈਆਂ ਨੇ ਉਹਦੇ ਉੱਤੇ ਫੈਸਲਾ ਲਵੇ, ਇਹ ਕੰਪਨੀਆਂ ਕਹਿੰਦੀਆਂ ਨੇ। ਔਰ ਇਹਦੇ ਬਾਰੇ ਇਹ ਕਿਹਾ ਗਿਆ ਕਿ ਜਿਹੜਾ ਦੂਰ ਸੰਚਾਰ ਵਿਭਾਗ ਆ ਉਹਨੇ ਵੀ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ। ਜਸਟਿਸ ਮਿਸ਼ਰਾ ਨੇ ਕਿਹਾ ਕਿ ਇਹ ਜਿਹੜੀਆਂ ਅਰਜ਼ੀਆਂ ਕੌਣ ਦਾਖਲ ਕਰ ਰਿਹਾ, ਦੂਰ ਸੰਚਾਰ ਵਿਭਾਗ ਨੇ ਨੋਟੀਫਿਕੇਸ਼ਨ ਜਾਰੀ ਕਿਵੇਂ ਕਰ ਦਿੱਤਾ ਔਰ ਅਜੇ ਤੱਕ ਇਹ ਪੈਸੇ ਜਿਹੜੇ ਜਮ੍ਹਾਂ ਕਿਉਂ ਨਹੀਂ ਕਰਵਾਏ ਗਏ, ਕੰਪਨੀਆਂ ਦੇ ਖਿਲਾਫ ਕਾਰਵਾਈ ਕਿਉਂ ਨਹੀਂ ਜਿਹੜੀ ਦੀ ਉਹ ਕੀਤੀ ਗਈ। ਇਹ ਵੀ ਕਿਹਾ ਜਸਟਿਸ ਮਿਸ਼ਰਾ ਨੇ ਕਿ ਹੈਰਾਨੀ ਆ ਕਿ ਸੁਪਰੀਮ ਕੋਰਟ ਦੇ ਹੁਕਮਾਂ ਦੇ ਬਾਵਜੂਦ ਕਿਸੇ ਕੰਪਨੀ ਨੇ ਪੈਸਾ ਨਹੀਂ ਜਿਹੜਾ ਜੀ ਉਹ ਜਮ੍ਹਾਂ ਕਰਾਇਆ। ਔਰ ਇੱਕ ਡੈਸਕ ਜਿਹੜਾ ਦੂਰ ਸੰਚਾਰ ਵਿਭਾਗ ਦਾ ਡੈਸਕ ਹੈ ਉਹਦੇ ਅਫਸਰ ਨੇ ਸੁਪਰੀਮ ਕੋਰਟ ਦੇ ਹੁਕਮਾਂ ਨੂੰ ਕਿਵੇਂ ਰੋਕ ਦਿੱਤਾ ਜੀ। ਔਰ ਜਿਹੜਾ ਸੋਲਿਸਿਟਰ ਜਨਰਲ ਸੀਗਾ
ਉਹਨੇ ਕਿਹਾ ਕਿ ਮੈਂ ਇਹਦੀ ਮਾਫੀ ਮੰਗਦਾ ਹਾਂ ਕਿ ਡੈਸਕ ਅਫਸਰ ਇਦਾਂ ਨਹੀਂ ਸੀ ਜਿਹੜਾ ਦੀ ਉਹਨੂੰ ਕਰਨਾ ਚਾਹੀਦਾ। ਜਦੋਂ ਕਿ ਜਸਟਿਸ ਮਿਸ਼ਰਾ ਫੇਰ ਬੋਲੇ ਕਿ ਕੀ ਤੁਸੀਂ ਆਪਣੇ ਅਫਸਰ ਨੂੰ ਇਹ ਹੁਕਮ ਜਿਹੜਾ ਉਹਨੇ ਆਦੇਸ਼ ਦਿੱਤਾ ਉਹ ਵਾਪਸ ਲੈਣ ਲਈ ਕਿਹਾ? ਇਹ ਕਿਹਾ ਕਿ ਇਹ ਕਿਸੇ ਵੀ ਹਾਲਤ ਦੇ ਵਿੱਚ ਸਹਿਣ ਨਹੀਂ ਕੀਤਾ ਜਾ ਸਕਦਾ। ਵੱਡੀਆਂ ਕੰਪਨੀਆਂ ਨੂੰ ਖੁਸ਼ ਕਰਨ ਤੋਂ ਇਲਾਵਾ ਇਹਦਾ ਕੋਈ ਹੋਰ ਮਕਸਦ ਜਿਹੜਾ ਦੀ ਉਹ ਨਹੀਂ ਗਾ। ਇਹਦੇ ਤੋਂ ਬਾਅਦ ਜਿਹੜਾ ਸੀਗਾ ਜੀ ਇਹ ਆਦੇਸ਼ ਤੁਰੰਤ ਵਾਪਸ ਜਿਹੜਾ ਸੀ ਉਹ ਲੈ ਲਿਆ ਗਿਆ। ਤੁਸ਼ਾਰ ਮਹਿਤਾ ਜਿਹੜਾ ਸੀਗਾ ਜੀ ਇਹ ਕਿਹਾ ਕਿ ਅੱਜ ਅਸੀਂ ਕੋਈ ਕਾਰਵਾਈ ਨਹੀਂ ਕਰਨੀ, ਸਪਸ਼ਟੀਕਰਨ ਜਿਹੜਾ ਸੀ ਉਹ ਮੰਗਾਂਗੇ। ਜਸਟਿਸ ਮਿਸ਼ਰਾ ਨੇ ਫਿਰ ਇਹਦੇ ਵਿੱਚ ਦਖਲ ਦਿੱਤਾ ਕਿ ਜੇ ਬਚਣਾ ਚਾਹੁੰਦੇ ਆ ਤਾਂ ਦੱਸ ਦਿਓ, ਅਸੀਂ ਸੁਣਵਾਈ ਤੋਂ ਹਟ ਜਾਂਦੇ ਆ। 17 ਮਾਰਚ ਨੂੰ ਸਾਰੀਆਂ ਕੰਪਨੀਆਂ ਦੇ MD ਪੇਸ਼ ਹੋਣ। 1.5 ਲੱਖ ਕਰੋੜ ਰੁਪਈਆ ਹੈ ਜਿਹੜੀਆਂ ਵੋਡਾਫੋਨ, ਆਈਡੀਆ, ਏਅਰਟੈਲ, ਟਾਟਾ ਟੈਲੀ ਇਹਨਾਂ ਨੇ ਜਿਹੜਾ ਜੀ ਉਹ ਬਕਾਏ ਦੇਣੇ ਆ। ਸਾਰੀਆਂ ਕੰਪਨੀਆਂ ਦੇ ਜਿਹੜੇ ਜੀ ਉਹ ਬਕਾਏ ਪਏ ਆ। ਜਿਹੜੀਆਂ ਜਿਵੇਂ ਤੁਹਾਨੂੰ ਦੱਸਿਆ 1.5 ਲੱਖ ਕਰੋੜ ਰੁਪਈਆ ਜਿਹੜਾ ਜੀ ਉਹ ਬਚਿਆ। ਇਹਦੇ ਉੱਤੇ ਜਿਹੜੀਆਂ ਤਿੱਖੀਆਂ ਟਿੱਪਣੀਆਂ ਕਰਦਿਆਂ ਹੋਇਆਂ ਇੱਥੋਂ ਤੱਕ ਜਸਟਿਸ ਅਰੁਣ ਮਿਸ਼ਰਾ ਨੇ ਕਹਿ ਦਿੱਤਾ ਕਿ ਜੇ ਡੈਸਕ ਨੇ ਹੁਕਮ ਜਾਰੀ ਕਰਨੇ ਆ, ਸਰਕਾਰਾਂ ਦੇ ਜਿਹੜੇ ਮਹਿਕਮੇ ਆ ਉਹਨਾਂ ਨੇ ਅਦਾਲਤਾਂ ਬੰਦ ਕਰ ਦਿਓ। ਉਹ ਕਹਿੰਦੇ ਅਦਾਲਤਾਂ ਬੰਦ ਕਰਨ ਤੱਕ ਵੀ ਜਿਹੜਾ ਜੀ ਸੀਮਤ ਨਹੀਂ ਰਹੇ ਜਸਟਿਸ। ਉਹਨਾਂ ਨੇ ਇੱਥੋਂ ਤੱਕ ਕਹਿਤਾ ਕਿ ਇਉਂ ਲੱਗ ਰਿਹਾ ਕਿ ਇਹ ਮੁਲਕ ਛੱਡ ਕੇ ਚਲੇ ਜਾਣਾ ਬਿਹਤਰ ਹੋਊਗਾ ਜਿੱਥੇ ਕਾਨੂੰਨ ਨਾਮ ਦੀ ਕੋਈ ਚੀਜ਼ ਨਹੀਂ। ਇਹ ਸੁਪਰੀਮ ਕੋਰਟ ਦੀਆਂ ਜਿਹੜੀਆਂ ਜੀ ਉਹ ਕੱਲ ਦੀਆਂ ਟਿੱਪਣੀਆਂ ਨੇ। ਜਿਵੇਂ ਮੈਂ ਸਟਾਰਟਿੰਗ ਕਿਹਾ ਸੀ, ਤੁਹਾਨੂੰ ਲੱਗਦਾ ਕਿ ਕਿਤੇ ਇਹ ਕਿਸੇ ਜਗ੍ਹਾ ਦੇ ਉੱਤੇ ਕੋਈ ਭਾਸ਼ਣ ਕਰ ਰਿਹਾ ਜਿਹੜਾ ਜੀ ਉਹ ਵਿਅਕਤੀ ਜਿਹੜਾ ਕਿ ਸਿਸਟਮ ਤੋਂ ਤੰਗ ਹੈ। ਉਹ ਨਹੀਂ, ਬਲਕਿ ਸਿਸਟਮ ਚਲਾਉਣ ਵਾਲੀ ਸਰਵਉੱਚ ਅਦਾਲਤ ਜਿਹੜੀ ਸੁਪਰੀਮ ਕੋਰਟ ਹੈ ਉਹਦੇ ਜਸਟਿਸ ਦੀਆਂ ਇਹ ਟਿੱਪਣੀਆਂ ਬੇਹੱਦ ਗੰਭੀਰ ਜਿਹੜੀਆਂ ਜੀ ਉਹ ਕਹੀਆਂ ਜਾ ਸਕਦੀਆਂ ਨੇ। ਫੇਰ ਕੀ ਕੀਤਾ ਜੀ, ਸਰਕਾਰ ਨੇ ਰਾਤੋਂ ਰਾਤ 12 ਵਜੇ ਤੱਕ ਦਾ ਜਿਹੜਾ ਜੀ ਉਹ ਸਮਾਂ ਦੇ ਦਿੱਤਾ ਕਿ ਪੈਸੇ ਲਿਆ ਕੇ ਜਿਹੜਾ ਜੀ ਉਹ ਜਮ੍ਹਾਂ ਕਰਾਓ। 6 ਘੰਟਿਆਂ ਦੇ ਵਿੱਚ ਸਰਕਾਰ ਜਿਹੜੀ ਜੀ ਉਹ ਉੱਠ ਪਈ। ਹੱਥਾਂ ਪੈਰਾਂ ਦੀਆਂ ਜਿਹੜੀਆਂ ਸੀ ਉਹ ਸਰਕਾਰ ਨੂੰ ਪੈ ਗਈਆਂ ਤੇ ਫਿਰ ਜਿਹੜਾ ਜੀ ਉਹ ਭੱਜੇ ਅਫਸਰ ਵੀ ਲੱਭਣ ਲੱਗੇ ਤੇ ਉਹਦੇ ਵੱਲੋਂ ਜਾਰੀ ਕੀਤੇ ਗਏ ਆਦੇਸ਼ ਜਿਹੜੇ ਸੀ ਉਹ ਵੀ ਤੁਰੰਤ ਰੱਦ ਕੀਤੇ। ਦੇਖ ਲਓ ਕੀ ਕੁਛ ਬਣ ਰਿਹਾ ਇਸ ਦੇਸ਼ ਦੇ ਵਿੱਚ। ਤਾਂ ਅੱਗੇ ਗੱਲ ਕਰਦੇ ਹਾਂ ਗੁਰਬਾਣੀ ਦੀ ਪ੍ਰਸਾਰਤ ਨੂੰ ਲੈ ਕੇ ਦਰਬਾਰ ਸਾਹਿਬ ਤੋਂ। ਤੇ ਬੜੀ ਦੇਰ ਦੀ ਜਿਹੜੀ ਮੰਗ ਆ ਇਹ ਉੱਠ ਰਹੀ ਆ, ਉਸ ਦੇ ਜਿਹੜੇ ਰਾਈਟਸ ਆ ਉਸ ਦੇਣ ਦਾ ਜਿਹੜਾ ਮੁੱਦਾ ਆ ਉਹ ਹੁਣ ਦੁਬਾਰਾ ਫਿਰ ਉੱਠਿਆ। ਐਕਚੁਅਲੀ ਪਿਛਲੇ ਦਿਨ ਇਹ ਮੁੱਦਾ ਬਹੁਤ ਇੱਕ ਵਾਰੀ ਜਿਹੜਾ ਜੀ ਉਹ ਮੱਗ ਗਿਆ ਸੀਗਾ ਜੀ। ਮੱਗਿਆ ਇਸ ਕਰਕੇ ਸੀਗਾ ਕਿ ਜਿਹੜੇ ਚੈਨਲ ਦੇ ਕੋਲੇ ਜਿਹੜਾ ਬਾਦਲਾਂ ਦਾ ਚੈਨਲ ਆ ਉਹਦੇ ਕੋਲੇ ਅਧਿਕਾਰ ਨੇ ਜੀ ਉੱਥੋਂ ਹੁਕਮਨਾਮਾ ਬ੍ਰੌਡਕਾਸਟ ਕਰਨ ਦੇ। ਇਹ ਹੁਕਮਨਾਮਾ ਜਦੋਂ ਕੁਝ ਸੋਸ਼ਲ ਮੀਡੀਆ ਦੀਆਂ ਸਾਈਟ ਦੇ ਉੱਤੇ ਪੈਣ ਲੱਗ ਗਿਆ ਤੇ ਉਹਨਾਂ ਨੂੰ ਰੋਕ ਦਿੱਤਾ ਗਿਆ ਕਿ ਇਹ ਹੁਕਮਨਾਮਾ ਜਿਹੜਾ ਜੀ ਉਹ ਨਹੀਂ, ਤੁਸੀਂ ਬ੍ਰੌਡਕਾਸਟ ਨਹੀਂ ਕਰ ਸਕਦੇ। ਰੌਲਾ ਪੈ ਗਿਆ ਤੇ ਜਿਹੜੇ ਜਸਟੀਫਿਕੇਸ਼ਨ ਦਿੱਤੀ ਜਾ ਰਹੀ ਸੀ ਉਹ ਇਹ ਦਿੱਤੀ ਜਾ ਰਹੀ ਸੀ ਜੀ ਜਿਹੜੀਆਂ ਇਹ ਸਾਈਟਸ ਹੁਕਮਨਾਮਾ ਬ੍ਰੌਡਕਾਸਟ ਕਰਦੀਆਂ ਨੇ ਉਹਨਾਂ ਦੇ ਉੱਤੇ ਐਡਵਰਟਾਈਜ਼ਮੈਂਟ ਜਿਹੜੀਆਂ ਦੀ ਉਹ ਦੇਖੋ ਕਿਹੋ ਜਿਹੀਆਂ ਕੰਟਰੋਵਰਸ਼ੀਅਲ ਆ ਰਹੀਆਂ ਨੇ। ਜਦੋਂ ਕਿ ਜਿਹੜੇ ਚੈਨਲ ਦੇ ਉੱਤੇ ਹੁਕਮਨਾਮਾ ਬ੍ਰੌਡਕਾਸਟ ਹੁੰਦਾ ਕੀ ਉਹਦੇ ਉੱਤੇ ਐਡਵਰਟਾਈਜ਼ਮੈਂਟ ਨਹੀਂ ਆਉਂਦੀਆਂ ਜੀ? ਉਹਦੇ ਉੱਤੇ ਜਿਹੜੇ ਹਿੰਸਕ ਗੀਤ ਤੇ ਦੂਜੀਆਂ ਤੀਜੀਆਂ ਚੀਜ਼ਾਂ ਜਿਹੜੀਆਂ ਉਹ ਨਹੀਂ ਚੱਲਦੀਆਂ, ਉੱਥੇ ਵੀ ਉਹੀ ਕੁਝ ਜਿਹੜਾ ਜੀ ਉਹ ਚੱਲਦਾ। ਉਦੋਂ ਇਹ ਮਾਮਲਾ ਜਦੋਂ ਬਹੁਤ ਜ਼ਿਆਦਾ ਮੱਗ ਗਿਆ ਤੇ ਇੱਕ ਵਾਰੀ ਇਹ ਲੱਗਣ ਲੱਗ ਗਿਆ ਕਿ ਹਰ ਬੰਦਾ ਜਿਹੜਾ ਜੀ ਇਹਦੇ 'ਚ ਉਲਝ ਗਿਆ ਤੇ ਫਿਰ ਉਹਦੇ ਵਿੱਚੋਂ ਉਹ ਬੁੱਤ ਤੋੜਨ ਵਾਲਾ ਮਹਿਕਮਾ ਜਿਹੜਾ ਜੀ ਉਹ ਸਾਹਮਣੇ ਆਇਆ। ਫਿਰ ਇਹ ਬੁੱਤ ਤੋੜੇ ਗਏ ਤੇ ਲੋਕ ਬੁੱਤਾਂ ਦੇ ਵਿੱਚ ਉਲਝ ਗਏ। ਉਸ ਪਾਸੇ ਵੱਲ ਐਸਾ ਉਲਝੇ ਕਿ ਇਹ ਮਾਮਲਾ ਜਿਹੜਾ ਸੀ ਬਿਲਕੁਲ ਠੱਪ ਹੋ ਗਿਆ ਔਰ ਕਿਸੇ ਨੇ ਮੁੜ ਕੇ ਹੁਕਮਨਾਮੇ ਦਾ ਨਾਮ ਜਿਹੜਾ ਉਹ ਨਹੀਂ ਲਿਆ। ਲੋਕੀ ਚੁੱਪਚਾਪ ਕਰਕੇ ਉਸੇ ਤਰੀਕੇ ਦੇ ਨਾਲ ਹੱਥ ਜੋੜ ਕੇ ਟੈਲੀਵਿਜ਼ਨ ਦੇ ਮੂਹਰੇ ਬਹਿ ਕੇ ਫਿਰ ਜਿਹੜਾ ਜੀ ਉਹਨੂੰ ਸੁਣਨ ਲੱਗ ਗਏ। ਹੁਣ ਇਹ ਮਾਮਲਾ ਫਿਰ ਜਿਹੜਾ ਜੀ ਉਹ ਤੁਰਿਆ। ਉਹ ਇਸ ਕਰਕੇ ਤੁਰਿਆ ਕਿ ਜਿਹੜੇ ਕੈਬਨਿਟ ਮੰਤਰੀ ਨੇ ਤ੍ਰਿਪਤ ਰਜਿੰਦਰ ਸਿੰਘ ਬਾਜਵਾ, ਉਹਨਾਂ ਨੇ ਇਸ ਮਾਮਲੇ ਦੇ ਉੱਤੇ ਜਥੇਦਾਰ ਦੇ ਨਾਲ ਮੁਲਾਕਾਤ ਕੀਤੀ ਹੈ। ਜਥੇਦਾਰ ਅਕਾਲ ਤਖਤ ਦੇ ਨਾਲ ਗਿਆਨੀ ਹਰਪ੍ਰੀਤ ਸਿੰਘ ਨੂੰ ਇੱਕ ਮੁਲਾਕਾਤ ਕਰਕੇ ਮੰਗ ਪੱਤਰ ਦਿੱਤਾ ਜਿਹਦੇ ਵਿੱਚ ਇਹ ਦੱਸਿਆ ਗਿਆ ਜੀ ਕਿ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਨੂੰ ਆਖਿਆ ਗਿਆ ਕਿ ਦਰਬਾਰ ਸਾਹਿਬ ਦੇ ਵਿੱਚ ਜਿਹੜਾ ਗੁਰਬਾਣੀ ਦਾ ਕੀਰਤਨ ਆ ਉਹਦੇ ਪ੍ਰਸਾਰਨ ਦੇ ਹੱਕ ਇੱਕੋ ਟੀਵੀ ਚੈਨਲ ਦੀ ਜਗ੍ਹਾ ਉੱਤੇ ਸਾਰੇ ਟੀਵੀ ਚੈਨਲਾਂ ਨੂੰ ਜਿਹੜਾ ਜੀ ਉਹ ਦਿੱਤੇ ਜਾਣ। ਇਹ ਵੀ ਕਿਹਾ ਗਿਆ ਕਿ ਜਿਹੜੇ ਜਥੇਦਾਰ ਨੇ ਉਹ ਇਹਦੇ ਵਿੱਚ ਦਖਲ ਦੇ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਆਦੇਸ਼ ਜਿਹੜੇ ਆ ਉਹ ਜਾਰੀ ਕਰਨ ਕਿ ਇਹ ਹੁਕਮਨਾਮਾ ਕਿਸੇ ਇੱਕ ਚੈਨਲ ਦੇ ਉੱਤੇ ਕਿਉਂ, ਬਾਕੀ ਸਾਰੇ ਚੈਨਲਾਂ ਦੇ ਉੱਤੇ ਕਿਉਂ ਨਹੀਂ ਜਿਹੜਾ ਜੀ ਇਹ ਆ ਸਕਦਾ ਜੀ। ਔਰ ਜਿਹੜੇ ਗਿਆਨੀ ਹਰਪ੍ਰੀਤ ਸਿੰਘ ਹੋਰੀ ਨੇ ਉਹਨਾਂ ਨੂੰ ਇਹ ਜਿਹੜੀ ਚਿੱਠੀ ਦਿੱਤੀ ਗਈ ਆ। ਇਹ ਵੀ ਕਿਹਾ ਗਿਆ ਕਿ ਗੁਰਬਾਣੀ ਕੋਈ ਸੰਸਾਰਕ ਵਸਤੂ ਨਹੀਂ ਹੈ ਜਿਹਨੂੰ ਵੇਚਿਆ ਜਾ ਸਕੇ, ਸਗੋਂ ਇਹ ਸਮੁੱਚੀ ਮਨੁੱਖਤਾ ਦੇ ਭਲੇ ਦੇ ਵਾਸਤੇ ਸਰਬ ਸਾਂਝਾ ਸੰਦੇਸ਼ ਹੈ
ਦੁਨੀਆ ਦੇ ਕੋਨੇ ਦੇ ਵਿੱਚ ਪਹੁੰਚਣਾ ਚਾਹੀਦਾ। ਜਿਹੜਾ ਵੀ ਕੋਈ ਚੈਨਲ, ਰੇਡੀਓ ਚੈਨਲ, TV ਚੈਨਲ ਇਹਨੂੰ ਬ੍ਰੌਡਕਾਸਟ ਕਰਨਾ ਚਾਹੇ ਤਾਂ ਉਹਨੂੰ ਖੁੱਲੀ ਜਿਹੜਾ ਦੀ ਬਿਲਕੁਲ ਖੁੱਲ੍ਹ ਹੋਣੀ ਚਾਹੀਦੀ ਹੈ ਕਿ ਉਹ ਜਿਹੜਾ ਦੀ ਇਹਦੇ ਆਡੀਓ ਵੀਡੀਓ ਜਿਹੜਾ ਦੀ ਉਹ ਲੈ ਕੇ ਇਹਨੂੰ ਪ੍ਰਸਾਰਿਤ ਕਰ ਸਕੇ। ਇਹਦੇ ਵਿੱਚ ਇਹ ਵੀ ਲਿਖਿਆ ਗਿਆ ਕਿ ਸ਼੍ਰੋਮਣੀ ਕਮੇਟੀ ਕੋਈ ਵਪਾਰਕ ਅਦਾਰਾ ਨਹੀਂ ਹੈ, ਸਗੋਂ ਮਿਸ਼ਨਰੀ ਸੰਸਥਾ, ਤੇ ਉਹ ਹਰ ਉਸ TV ਚੈਨਲ ਜਾਂ ਰੇਡੀਓ ਚੈਨਲ ਨੂੰ ਮੁਫਤ ਸਿਗਨਲ ਮੁਹੱਈਆ ਕਰਾਏ ਜਿਹੜੇ ਮਿੱਥੀ ਮਰਿਆਦਾ ਦੇ ਅੰਦਰ ਰਹਿ ਕੇ ਗੁਰਬਾਣੀ ਕੀਰਤਨ ਦਾ ਪ੍ਰਸਾਰਨ ਜਿਹੜਾ ਦੀ ਉਹ ਕਰਨਾ ਚਾਹੁੰਦਾ। ਹੁਣ ਵੇਖਣਾ ਜਿਹੜਾ ਦੀ ਇਹ ਹੋਊਗਾ ਕਿ ਜਿਹੜਾ ਅਕਾਲ ਤਖਤ ਦੇ ਜਥੇਦਾਰ ਨੇ ਉਹ ਇਹ ਚਿੱਠੀ ਫੜ ਕੇ ਉੱਥੇ ਆਪਣੇ ਕੋਲੇ ਜਿਹੜਾ ਦੀ ਉਹ ਰੱਖ ਲੈਂਦੇ ਆ ਜਾਂ ਇਹਨੂੰ ਗਾਂਹ ਜਿਹੜਾ ਦੀ ਉਹ ਤੋੜਦੇ ਆ। ਗਾਂਹ ਤੋੜਨ ਦੇ ਚਾਂਸਸ ਅਜੇ ਜਿਹੜਾ ਉਹ ਘੱਟ ਨੇ। ਉਹਦੇ ਕਾਰਨ ਜਿਹੜੇ ਨੇ ਉਹ ਇਹ ਨੇ ਕਿ ਜਿਨ੍ਹਾਂ ਦੇ ਚੈਨਲ ਦੇ ਉੱਤੇ ਸਾਰਾ ਕੁਝ ਬ੍ਰੌਡਕਾਸਟ ਹੁੰਦਾ, ਜਥੇਦਾਰ ਵੀ ਉਹਨਾਂ ਨੇ ਜਿਹੜਾ ਦੀ ਉਹ ਲਾਏ ਹੋਏ ਆ। ਇਸ ਕਰਕੇ ਵੇਖਣਾ ਇਹ ਹੋਊਗਾ ਕਿ ਮੱਝ ਤਾਂ ਪਿਆ ਦੁਬਾਰਾ ਜੀ। ਹੁਣ ਫਿਰ ਕਿਹੜੇ ਬੁੱਤ ਤੋੜੇ ਜਾਂਦੇ ਆ ਇਸ ਮਾਮਲੇ ਨੂੰ ਠੱਲਣ ਦੇ ਵਾਸਤੇ ਜਾਂ ਇਹਨੂੰ ਘੱਟ ਕਰਨ ਦੇ ਵਾਸਤੇ। ਜੀ ਬੜਾ ਕੁਝ ਹੁੰਦਾ ਆ, ਥੈਲੇ 'ਚ ਪਾ ਕੇ ਰੱਖਿਆ, ਕੁਝ ਹੋਰ ਕੱਢ ਕੇ ਲੈ ਆਉਣਗੇ। ਤੇ ਅੱਗੇ ਗੱਲ ਕਰਦੇ ਆ, ਕਰੋਨਾ ਵਾਇਰਸ ਦੀ ਬੜੀ ਭੈੜੀ ਬਿਮਾਰੀ ਆ, ਉਸ ਨੂੰ ਲੈ ਕੇ ਲੋਕ ਚਾਈਨੀਜ਼ ਦੇ ਭੁਲੇਖੇ ਨੇਪਾਲੀਆਂ ਤੋਂ ਵੀ ਡਰਨ ਲੱਗੇ, ਦੂਰੋਂ ਹੀ ਸਲਾਮਾਂ ਕਰਦੇ। ਜਿਹੜਾ ਬਣਾ ਵਾਲੀ ਹੈ ਨਾ ਜੀ, ਇੱਥੇ ਖੁੱਲਿਆ ਹੋਇਆ ਜਿਹੜਾ ਬਿਜਲੀ ਤਾਪ ਘਰ ਜਿਹੜਾ ਜੀ, ਉੱਥੇ ਚਾਈਨੀਜ਼ ਆਫਿਸਰ ਕਾਫੀ ਜਿਹੜਾ ਜੀ ਉਹ ਹੈਗੇ ਥਰਮਲ ਪਲਾਂਟ ਦੇ ਉੱਤੇ। ਜਿਹੜੇ ਇਹ ਅਫਸਰ ਨੇ ਇਹਨਾਂ ਨੂੰ ਇੱਥੋਂ ਮੁਲਾਜ਼ਮ ਤੱਕ, ਕਿਉਂਕਿ ਡਰ ਬਹੁਤ ਵੱਡਾ ਜਿਹੜਾ ਜੀ ਉਹ ਪੈ ਗਿਆ। ਵੈਸੇ ਡਰ ਜ਼ਰੂਰੀ ਵੀ ਆ ਕਿਉਂਕਿ ਹੈ ਤਾਂ ਇਹ ਜਿਹੜਾ ਵਾਇਰਸ ਇੱਕ ਦੂਜੇ ਤੋਂ ਅੱਗੇ ਤੋਂ ਅੱਗੇ ਜਿਹੜਾ ਹੁੰਦਾ ਨਾ, ਇੱਥੇ ਭੀੜ ਭੜੱਕਾ ਬੜਾ ਸਾਰੀਆਂ ਜਗ੍ਹਾ ਦੇ ਉੱਤੇ, ਔਰ ਭੀੜ ਭੜੱਕੇ ਤੋਂ ਜ਼ਿਆਦਾ ਜਿਹੜਾ ਜੀ ਇਹ ਫੈਲਦਾ ਅੱਗੇ ਤੋਂ ਅੱਗੇ। ਬੇਸ਼ੱਕ ਅਜੇ ਬਹੁਤ ਗੰਭੀਰ ਸਥਿਤੀ ਜਿਹੜੀ ਉਹ ਮੁਲਕ ਦੀ ਨਹੀਂ ਆ, ਪਰ ਡਰ ਬਹੁਤ ਵੱਡਾ ਜਿਹੜਾ ਜੀ ਉਹ ਪਾਇਆ ਜਾ ਰਿਹਾ। ਔਰ ਇਹ ਕਿਹਾ ਜਾ ਰਿਹਾ ਕਿ ਬਣਾ ਵਾਲੀ ਜਿਹੜਾ ਥਰਮਲ ਪਲਾਂਟ ਆ, ਉੱਥੇ ਜਿਹੜੇ ਆਫਿਸਰ ਨੇ ਉਹਨਾਂ ਨੂੰ ਦੂਰ ਤੋਂ ਜਿਹੜਾ ਜੀ ਉਹ ਸਲਾਮ ਕਰਕੇ ਜਿਹੜਾ ਜੀ ਲੋਕ ਬਣਾਉਣ ਲੱਗੇ ਆ। ਕਰੋਨਾ ਵਾਇਰਸ ਕਰਕੇ ਲੋਕਾਂ ਦੇ ਵਿੱਚ ਡਰ ਬਹੁਤ ਹੈ ਜੀ। ਪੰਜਾਬ ਵਿੱਚ ਹਾਲਾਤ ਇਹ ਆ ਕਿ ਚਾਈਨੀਜ਼ ਮੁਹਾਂਦਰੇ ਵਾਲਾ ਕੋਈ ਵੀ ਜਿਹੜਾ ਜੀ ਬੰਦਾ ਨਜ਼ਰੀ ਪੈਂਦਾ ਤੇ ਲੋਕੀ ਪਾਸਾ ਵੱਟ ਕੇ ਉਹ ਤੋਂ ਜਿਹੜਾ ਜੀ ਉਹ ਲੰਘਦੇ ਆ। ਕਈ ਸ਼ਹਿਰ ਨੇ ਪੰਜਾਬ ਦੇ ਜਿਨ੍ਹਾਂ ਦੇ ਵਿੱਚ ਜਿਹੜੇ ਤਿੱਬਤੀ ਰਿਫਿਊਜੀ ਨੇ ਉਹਨਾਂ ਦੀਆਂ ਮਾਰਕੀਟ ਨੇ ਜੀ। ਇਹ ਮਾਰਕੀਟ ਕੁਝ ਮਹੀਨਿਆਂ ਦੇ ਵਾਸਤੇ ਪੰਜਾਬ ਦੇ ਸ਼ਹਿਰਾਂ ਦੇ ਵਿੱਚ ਤਿੱਬਤੀ ਲੋਕ ਜਿਹੜਾ ਜੀ ਉਹ ਚਲਾਉਂਦੇ ਆ, ਕਿਉਂਕਿ ਤਿੱਬਤ ਦੇ ਜਿਹੜੇ ਰਹਿਣ ਵਾਲੇ ਲੋਕ ਆ ਮੁਹਾਂਦਰੇ ਉਹਨਾਂ ਦੇ ਵੀ ਚਾਈਨੀਜ਼ ਲੋਕਾਂ ਦੇ ਨਾਲ ਮਿਲਦੇ ਆ, ਜਿਹਦੇ ਕਰਕੇ ਜਿਹੜੀ ਇਹ ਤਿੱਬਤੀ ਮਾਰਕੀਟ ਲੱਗਦੀਆਂ ਨੇ ਸ਼ਹਿਰਾਂ ਦੇ ਵਿੱਚ, ਉਹਨਾਂ ਦੇ ਵਿੱਚ ਵੀ ਰੌਣਕ ਜਿਹੜੀ ਆ ਜੀ ਉਹ ਘੱਟ ਗਈ ਆ, ਬਹੁਤ ਘੱਟ ਗਏ ਨੇ ਲੋਕ। ਜਿਹੜੇ ਕੇਂਦਰ ਸਰਕਾਰ ਨੇ ਪੰਜਾਬ ਸਰਕਾਰ ਨੂੰ ਕੋਈ 1375 ਲੋਕਾਂ ਦੀ ਸੂਚੀ ਭੇਜੀ ਸੀ ਜਿਨ੍ਹਾਂ ਨੂੰ ਸ਼ੱਕੀ ਮਰੀਜ਼ ਦੇ ਵਜੋਂ ਦੇਖਿਆ ਗਿਆ ਸੀਗਾ ਜੀ। ਇਹ ਸਾਰੇ ਸੀਗੇ ਵਿਦੇਸ਼ਾਂ ਤੋਂ ਆਏ ਸੀਗੇ, ਬਹੁਤੇ ਵਾਇਆ ਚਾਈਨਾ ਹੋ ਕੇ ਭਾਰਤ ਆਏ ਸੀਗੇ। ਜਨਵਰੀ ਮਹੀਨੇ ਤੋਂ ਬਾਅਦ ਵਾਇਆ ਚਾਈਨਾ ਆਉਣ ਵਾਲੇ ਜਿੰਨੇ ਵੀ ਨਾਗਰਿਕ ਨੇ ਜੀ ਉਹਨਾਂ ਦੇ ਉੱਤੇ ਸਿਹਤ ਮਹਿਕਮਾ ਨਜ਼ਰ ਰੱਖ ਰਿਹਾ। ਬਠਿੰਡਾ ਜ਼ਿਲ੍ਹੇ ਦੇ ਵਿੱਚ 159 ਲੋਕ ਜਿਹੜੇ ਆ ਜੀ ਉਹ ਸ਼ਨਾਖਤ ਕੀਤੇ ਗਏ ਆ। ਮਾਨਸਾ ਜ਼ਿਲ੍ਹੇ ਦੇ ਵਿੱਚ 1.5 ਦਰਜਨ ਦੇ ਕਰੀਬ ਇਹਨਾਂ ਦੀ ਗਿਣਤੀ ਆ। ਸਿਹਤ ਮਹਿਕਮੇ ਦੇ ਵੱਲੋਂ ਇਹਨਾਂ ਦਾ ਫੋਲੋ ਅਪ ਜਿਹੜਾ ਜੀ ਉਹ ਕੀਤਾ ਜਾ ਰਿਹਾ। ਬੇਸ਼ੱਕ ਕੋਈ ਵੀ ਵਿਅਕਤੀ ਜਿਹੜਾ ਜੀ ਉਹ ਕਰੋਨਾ ਵਾਇਰਸ ਤੋਂ ਪੀੜਤ ਨਹੀਂ ਜਿਹੜਾ ਜੀ ਉਹ ਪਾਇਆ ਗਿਆ, ਪਰ ਲੋਕਾਂ ਦੇ ਮਨਾਂ ਦੇ ਅੰਦਰ ਦਹਿਸ਼ਤ ਜਿਹੜੀ ਆ ਜੀ ਉਹ ਤੁਸੀਂ ਇਹ ਕਹਿ ਲਓ ਕਿ ਸਿਰ ਚੜ੍ਹ ਕੇ ਜਿਹੜਾ ਉਹ ਬੋਲ ਰਹੀ ਆ। ਇਹ ਵੀ ਜਿਹੜਾ ਜੀ ਪਤਾ ਲੱਗ ਰਿਹਾ ਕਿ ਜਿਨ੍ਹਾਂ ਦੇ ਟੈਸਟ ਵਗੈਰਾ ਹੋਏ ਨੇ, ਕਿਉਂਕਿ ਇੱਥੇ ਟੈਸਟ ਹੈ ਨਹੀਂ ਪੰਜਾਬ ਦੇ ਵਿੱਚ ਕਿਤੇ ਵੀ, ਪੁਣੇ ਜਾਂਦਾ ਸੈਂਪਲ, ਉੱਥੋਂ ਜਿਹੜੇ ਟੈਸਟ ਹੋ ਕੇ ਆਏ ਆ ਕਿਸੇ ਦੇ ਵਿੱਚ ਵੀ ਕੋਈ ਵਾਇਰਸ ਜਿਹੜਾ ਜੀ ਉਹ ਪਾਇਆ ਨਹੀਂ ਗਿਆ। ਹੁਣ ਇੰਨਾ ਇਹ ਜ਼ਰੂਰ ਆ ਜੀ ਕਿ ਚਾਈਨਾ ਦੇ ਵਿੱਚ ਇਹ ਫੈਲਿਆ ਜਿਹੜਾ ਵਾਇਰਸ ਆ, ਬੇਸ਼ੱਕ ਉਹ ਬਿਮਾਰੀ ਤੋਂ ਲੋਕ ਬਚੇ ਰਹਿਣ, ਪਰ ਜਿਹੜਾ ਬਿਜ਼ਨਸ ਆ ਉਹਦੇ ਉੱਤੇ ਹੁਣ ਵੱਡਾ ਅਸਰ ਜਿਹੜਾ ਜੀ ਉਹ ਪੈਣਾ ਸ਼ੁਰੂ ਹੋ ਜਾਣਾ। ਇੱਥੇ ਜਿਹੜੀ ਦਵਾਈਆਂ ਬਣਦੀਆਂ ਨੇ ਭਾਰਤ ਦੇ ਵਿੱਚ, ਉਹਦਾ ਜਿਹੜਾ ਰॉ ਮਟੀਰੀਅਲ ਹੈ ਜੀ ਉਹ ਸਾਰੇ ਦਾ ਸਾਰਾ ਚਾਈਨਾ ਤੋਂ ਆਉਂਦਾ। ਔਰ ਇਹ ਕਿਹਾ ਜਾ ਰਿਹਾ ਕਿ ਅਪ੍ਰੈਲ ਤੱਕ ਦਵਾਈਆਂ ਨੇ ਜੀ, ਉਦੋਂ ਬਾਅਦ ਫਿਰ ਕਿਸ ਪਾਸੇ ਵੱਲ ਨੂੰ ਜਿਹੜਾ ਜੀ ਉਹ ਤੁਰਨਾ। ਈਵਨ ਜੇ ਇਹ ਕਹਿ ਲਿਆ ਜਾਵੇ ਕਿ ਵਿਸ਼ਵ ਜਿਹੜਾ ਉਹ ਚਾਈਨਾ ਦੇ ਉੱਤੇ ਡਿਪੈਂਡ ਹੋ ਕੇ ਰਹਿ ਗਿਆ ਜੀ। ਹਰ ਚੀਜ਼ ਚਾਈਨਾ ਦੇ ਵਿੱਚ ਜਿਹੜੀ ਉਹ ਬਣਦੀ ਆ। ਜਦੋਂ ਇਹ ਉੱਥੇ ਤਾਂ ਸਾਰਾ ਕੁਛ ਹੀ ਖਾਲੀ ਹੋਇਆ ਪਿਆ। ਈਵਨ ਸਿੰਗਾਪੁਰ ਦਾ ਜਿਹੜਾ ਏਅਰਪੋਰਟ ਹੈ, ਉੱਥੋਂ ਦੀਆਂ ਜਿਹੜੀਆਂ ਵੀਡੀਓਜ਼ ਆ ਰਹੀਆਂ ਨੇ, ਚੰਗੀ ਏਅਰਪੋਰਟ ਇਸ ਤਰ੍ਹਾਂ ਦਾ ਹੈ ਜਿਹੜਾ ਕਿ 24 ਆਵਰਸ ਤੁਸੀਂ ਚਲੇ ਜਾਓ, ਉੱਥੇ ਭੀੜ ਭੜੱਕਾ ਹੀ ਰਹਿੰਦਾ, ਉਹ ਵੀ ਖਾਲੀ ਜਿਹੜਾ ਜੀ ਹੋ ਗਿਆ। ਇਹਦਾ ਹੁਣ ਜਿਹੜਾ ਅਸਰ ਅੱਗੋਂ ਪੈਣਾ ਜੀ ਉਹ ਬਹੁਤ ਗੰਭੀਰ ਹੋਊਗਾ। ਵਿਸ਼ਵ ਦੇ ਉੱਤੇ
ਪੂਰੇ ਵਿਸ਼ਵ ਤੇ, ਕੋਈ ਭਾਰਤ ਦੇ ਉੱਤੇ ਨਹੀਂ, ਸਾਰੀ ਦੁਨੀਆ ਦੇ ਉੱਤੇ, ਕਿਉਂਕਿ ਸਾਰੀ ਦੁਨੀਆ ਹੀ ਤਕਰੀਬਨ ਚਾਈਨੀਜ਼ ਜਿਹੜਾ ਬਿਜ਼ਨਸ ਹੈ ਉਹਦੇ ਉੱਤੇ ਡਿਪੈਂਡ ਹੋ ਕੇ ਰਹਿ ਗਈ ਹੈ। ਬਿਲਕੁਲ ਜੀ। ਜੋ ਜੋ ਕੁਝ ਵੀ ਬਣਦਾ ਆ ਉੱਥੇ ਹੀ ਬਣਦਾ ਆ, ਇਸ ਕਰਕੇ ਲੋਕ ਜਿਹੜੇ ਬਹੁਤ ਜ਼ਿਆਦਾ ਡਿਪੈਂਡ ਆ। ਅੱਗੇ ਭੋਲਾ ਡਰੱਗ ਮਾਮਲੇ ਦੀ ਜੇ ਗੱਲ ਕਰੀਏ ਤਾਂ 15 NRI ਦੇ ਗੈਰ ਜ਼ਮਾਨਤੀ ਵਾਰੰਟ ਜਾਰੀ। ਦੇਖੋ, ਇਹ ਜਿਹੜੀ ਮੋਹਾਲੀ ਦੀ ਅਦਾਲਤ ਹੈ ਜੀ, CBI ਦੀ, ਉਹਦੇ ਵੱਲੋਂ ਇਹ ਜਾਰੀ ਕੀਤੇ ਗਏ ਆ 6000 ਕਰੋੜ ਰੁਪਈਏ ਦਾ ਭੋਲਾ ਡਰੱਗ ਕੇਸ ਜਿਹੜਾ ਸੀਗਾ ਜੀ। ਹਾਲਾਂਕਿ ਇਹਦੇ ਵਿੱਚ ਜਿਹੜੇ ਪ੍ਰਵਾਸੀ ਪੰਜਾਬੀ ਸ਼ਾਮਲ ਨੇ, ਕੈਨੇਡਾ ਤੇ ਅਮਰੀਕਾ ਤੇ ਇੰਗਲੈਂਡ ਦੇ ਵਿੱਚ ਜਿਹੜਾ ਜੀ ਉਹ ਰਹਿਣ ਵਾਲੇ ਨੇ, ਇਹਨਾਂ ਦੇ ਪਹਿਲਾਂ ਵੀ ਜਿਹੜਾ ਜੀ ਇੰਟਰਪੋਲ ਦੇ ਰਾਹੀਂ ਵਾਰੰਟ ਜਾਰੀ ਹੋਏ ਸੀਗੇ, ਪਰ ਨਾ ਇਹਦੇ ਵਿੱਚ ਮੁੜ ਕੇ ਜਿਹੜੀ ਭਾਰਤ ਦੇ ਵੱਲੋਂ ਕੋਈ ਫਰਦਰ ਕਾਰਵਾਈ ਕੀਤੀ ਗਈ, ਨਾ ਕੈਨੇਡਾ ਨੇ ਅੱਗੋਂ ਜਿਹੜੀ ਹੈ ਜੀ ਕੋਈ ਜਾਣਕਾਰੀ ਦਿੱਤੀ। ਇਹ ਲੋਕ ਖੁੱਲ੍ਹੇਆਮ ਕੈਨੇਡਾ ਦੇ ਵਿੱਚ ਜਿਹੜਾ ਜੀ ਉਹ ਘੁੰਮਦੇ ਆ। ਹੁਣ ਇੱਕ ਵਾਰੀ ਫਿਰ 15 NRIs ਨੇ ਜਿਨ੍ਹਾਂ ਦੇ ਖਿਲਾਫ ਨਾਨ ਬੇਲੇਬਲ ਵਾਰੰਟ ਜਿਹੜੇ ਜੀ ਉਹ ਜਾਰੀ ਕੀਤੇ ਗਏ ਆ। ਇਹ ED ਦੇ ਵੱਲੋਂ ਕੇਸ ਦੇ ਵਿੱਚ ਦਾਇਰ ਕੀਤੇ ਗਏ 9 ਮਾਮਲਿਆਂ ਦੇ ਵਿੱਚ ਜਾਰੀ ਕੀਤੇ ਗਏ ਆ। ਵਾਰੰਟ ਜਾਰੀ ਹੋਣ ਤੋਂ ਬਾਅਦ ਇਹ ਜਿਹੜੇ NRIs ਨੇ, ਇਹਨਾਂ ਨੂੰ ED ਇੰਟਰਪੋਲ ਦੇ ਜ਼ਰੀਏ ਗ੍ਰਿਫਤਾਰ ਕਰਵਾ ਸਕਦੀ ਆ। ਕੈਨੇਡਾ ਦੇ ਵਿੱਚ ਉਹ NRI ਵੀ ਸ਼ਾਮਲ ਹੈ ਜੀ ਜਿਨ੍ਹਾਂ ਦੀ ਲਿਸਟ ਕੈਪਟਨ ਅਮਰਿੰਦਰ ਸਿੰਘ ਨੇ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੂੰ ਭਾਰਤ ਦੇ ਦੌਰੇ ਦੇ ਦੌਰਾਨ ਅੰਮ੍ਰਿਤਸਰ ਦੇ ਵਿੱਚ ਦਿੱਤੀ ਸੀ। ਇਹਦੇ ਵਿੱਚ ਇੱਕ ਜਿਹੜਾ ਸ਼ਾਮਲ NRI ਅਨੂਪ ਸਿੰਘ ਕਾਹਲੋਂ, ਉਹਦੀ ਇੱਥੇ ਜ਼ਮਾਨਤ ਹੋਈ ਤੇ ਇੱਥੋਂ ਉਹ ਫਰਾਰ ਜਿਹੜਾ ਜੀ ਉਹ ਹੋ ਗਿਆ। ਉਹਦਾ ਪਾਸਪੋਰਟ ਇੱਥੇ ਪੁਲਿਸ ਦੇ ਕੋਲੇ ਜਮ੍ਹਾਂ ਤੇ ਉਹ ਸਾਊਥ ਅਫਰੀਕਾ ਜਿਹੜਾ ਜੀ ਉਹ ਪਹੁੰਚ ਗਿਆ। ਹਾਲਾਂਕਿ ਕੁਝ ਖਬਰਾਂ ਇਹ ਵੀ ਕਹਿ ਰਹੀਆਂ ਨੇ ਕਿ ਸ਼ਾਇਦ ਉਹਨੂੰ ਅਨੂਪ ਸਿੰਘ ਨੂੰ ਜਿਹੜਾ ਫੜਿਆ ਗਿਆ, ਇਹ ਸਾਊਥ ਅਫਰੀਕਾ ਦੇ ਵਿੱਚ ਫੜਿਆ ਗਿਆ ਜਾਂ ਨਹੀਂ, ਇਹਦੀ ਕੋਈ ਪੁਸ਼ਟੀ ਨਹੀਂ ਜਿਹੜਾ ਜੀ ਉਹ ਹੋ ਰਹੀ। ਕਾਹਲੋਂ ਦੇ ਕੋਲੋਂ 20 ਕਿਲੋ ਤੋਂ ਜ਼ਿਆਦਾ ਹੈਰੋਇਨ ਜਿਹੜੀ ਜੀ ਉਹ ਫੜੀ ਗਈ ਸੀ ਔਰ 2019 ਦੇ ਵਿੱਚ ਮੋਹਾਲੀ ਦੀ ਅਦਾਲਤ ਨੇ ਪੰਜਾਬ ਪੁਲਿਸ ਦੇ ਵੱਲੋਂ ਦਾਇਰ ਕੀਤੇ ਗਏ ਡਰੱਗ ਕੇਸ ਦੇ ਵਿੱਚ 12 ਸਾਲ ਦੀ ਸਜ਼ਾ ਸੁਣਾਈ ਸੀਗੀ, ਜਿਹਦੇ ਤੋਂ ਬਾਅਦ ਦੇ ਵਿੱਚ ਪੰਜਾਬ ਹਰਿਆਣਾ ਹਾਈ ਕੋਰਟ ਨੇ ਸਜ਼ਾ ਨੂੰ ਸਸਪੈਂਡ ਕੀਤਾ ਸੀ। ਉਹਨੂੰ ਜ਼ਮਾਨਤ ਮਿਲ ਗਈ, ਉਹਦਾ ਪਾਸਪੋਰਟ ਜਮ੍ਹਾਂ, ਪਰ ਉਹ ਹੋਰ ਪਾਸਪੋਰਟ ਜਿਹੜਾ ਜੀ ਉਹ ਬਣਾ ਕੇ ਨਿਕਲ ਗਿਆ ਇੱਥੋਂ ਜਿਹੜਾ ਜੀ। ਜਿਹੜੇ ਇਹ ਇਸ ਕੇਸ ਦੇ ਵਿੱਚ ED ਨੇ ਮਨੀ ਲਾਂਡਰਿੰਗ ਦਾ ਕੇਸ ਵੀ NRI ਦੇ ਉੱਤੇ ਦਰਜ ਕੀਤਾ ਸੀਗਾ। ਇਹਦੇ ਵਿੱਚ ਕੈਨੇਡਾ ਦੇ ਵਿੱਚ ਰਹਿ ਰਿਹਾ ਸਤਪ੍ਰੀਤ ਸਿੰਘ ਸੱਤਾ, ਪਰਮਿੰਦਰ ਪਿੰਦੀ, ਅਮਰਿੰਦਰ ਸਿੰਘ ਲਾਡੀ, ਗੁਰਸੇਵਕ ਢਿੱਲੋਂ, ਮਹੇਸ਼ ਕੁਮਾਰ ਗਾਬਾ, ਰਾਏ ਬਹਾਦਰ ਨਰਬਲ, ਸਰਬਜੀਤ ਸਿੰਘ ਸੰਧਰ, ਰਣਜੀਤ ਕੌਰ ਕਾਹਲੋਂ, ਇਹ ਜਿਹੜਾ ਜੀ ਕਾਹਲੋਂ ਦੀ ਵਾਈਫ ਹੈ ਅਨੂਪ ਕਾਹਲੋਂ ਦੀ, ਨਿਰੰਕਾਰ ਸਿੰਘ ਢਿੱਲੋਂ ਉਰਫ ਨੌਰੰਗ, ਰਣਜੀਤ ਔਜਲਾ ਜਿਹੜਾ ਦਾਰਾ ਔਜਲਾ ਹੈ, ਦਾਰਾ ਮਠੱਡਾ ਵੀ ਜਾਣਿਆ ਜਾਂਦਾ ਜੀ, ਪ੍ਰਦੀਪ ਸਿੰਘ ਧਾਰੀਵਾਲ, ਅਮਰਜੀਤ ਸਿੰਘ ਕੂਨਰ, ਲੈਂਬਰ ਸਿੰਘ, ਪ੍ਰਮੋਦ ਸ਼ਰਮਾ ਉਰਫ ਟੋਨੀ ਤੇ ਦਾਰਾ ਸਿੰਘ ਜਿਹੜਾ ਜੀ ਇਹਦੇ ਵਿੱਚ ਸ਼ਾਮਲ ਹੈ। ਜਿਹੜੇ ਸਤਪ੍ਰੀਤ ਸੱਤਾ, ਪਿੰਦੀ, ਅਮਰਿੰਦਰ ਲਾਡੀ ਇਹ ਕੈਨੇਡਾ ਦੇ ਵਿੱਚ ਨੇ, ਕੁਝ ਇੰਗਲੈਂਡ ਦੇ ਵਿੱਚ ਵੀ ਨੇ ਜੀ। ਸਤਪ੍ਰੀਤ ਸੱਤਾ ਜਿਹੜਾ ਜੀ ਉਹ ਕੈਨੇਡਾ ਦੇ ਸ਼ਹਿਰ ਐਡਮਿੰਟਨ ਦੇ ਵਿੱਚ ਰਹਿ ਰਿਹਾ ਔਰ ਉਹ ਜਿਹੜਾ ਜੀ ਉਹਦੇ 2 ਸਾਲ ਪਹਿਲਾਂ ਜਿਹੜਾ ਜੀ ਉਹ ਬੜੀ ਮਹਿੰਗੀ ਇੱਕ ਬਿਲਡਿੰਗ ਜਿਹੜਾ ਜੀ ਉਹਦੇ ਇੱਕ ਕਰੀਬੀ ਨੇ ਖਰੀਦੀ ਸੀ, ਜਿਹਦੀ ਚਰਚਾ ਕੈਨੇਡਾ ਦੇ ਵਿੱਚ ਵੀ ਕਾਫੀ ਹੁੰਦੀ ਰਹੀ ਹੈ ਜੀ। ਇਹ 2-3 ਨਾਮ ਉਹੀ ਨੇ ਜੀ ਜਿਹੜੇ ਇੱਥੋਂ ਦੇ ਸਾਬਕਾ ਮੰਤਰੀ ਤੇ ਅਕਾਲੀ ਆਗੂ ਦੇ ਬੇਹੱਦ ਨੇੜਲੇ ਜਿਹੜੇ ਜੀ ਉਹ ਕਹੇ ਜਾਂਦੇ ਆ। ਜਿਹੜਾ ਅਜਨਾਲਾ ਬੋਨੀ ਅਜਨਾਲਾ ਜਿਹੜਾ ਸ਼ਾਮਲ ਹੋਇਆ, ਉਹਨੇ ਜਿਹੜੇ ਐਫੀਡੇਵਿਟ ਦਿੱਤੇ ਹੋਏ ਆ ਇਹਨਾਂ ਕੇਸਾਂ ਦੇ ਵਿੱਚ ਜਿਹੜੇ ਸਾਈਨ ਕਰਕੇ, ਔਰ ਉਹਦੇ ਵਿੱਚ ਉਹਨੇ ਵਿਕਰਮ ਸਿੰਘ ਮਜੀਠੀਆ ਦੇ ਉੱਤੇ ਸਾਰੇ ਦੋਸ਼ ਜਿਹੜੇ ਜੀ ਉਹ ਲਾਏ ਹੋਏ ਆ ਔਰ ਉਹਨੂੰ ਹੀ ਹੁਣ ਜਿਹੜਾ ਜੀ ਅਕਾਲੀ ਦਲ ਦੇ ਵਿੱਚ ਵਾਪਸ ਦੁਬਾਰਾ ਲਿਆ ਗਿਆ। ਉਹ ਜਿਹੜੇ ਸਾਈਨ ਹੋਏ ਡਾਕੂਮੈਂਟ ਨੇ ਉਹ ਕਿਤੇ ਵੀ ਜਿਹੜਾ ਗਏ ਉੱਥੇ ਹੀ ਜਿਹੜੇ ਉਹ ਖੜੇ ਨੇ। ਇਹ ਹੁਣ ਜਿਹੜੇ ਦੁਬਾਰਾ ਤੋਂ ਜਿਹੜੇ ਨਾਨ ਅਵੇਲੇਬਲ ਵਾਰੰਟ ਜਾਰੀ ਹੋਏ ਆ, ਦੇਖਦੇ ਆ ਕਿ ED ਇਹਦੇ ਉੱਤੇ ਹੁਣ ਫਰਦਰ ਜਿਹੜਾ ਜੀ ਉਹ ਤੁਰਦੀ ਆ ਜਾਂ ਪਹਿਲਾਂ ਵਾਂਗ ਇਹ ਫਿਰ ਜਿਹੜਾ ਜੀ ਕੇਸ ਉੱਥੇ ਹੀ ਦੱਬਿਆ ਜਾਂਦਾ। ਅਕਸਰ ਟੂਰਨਾਮੈਂਟਾਂ ਦੇ ਉੱਤੇ ਕੁਝ ਲੋਕ ਜਿਹੜੇ ਨੇ ਜੀ ਕੈਨੇਡਾ ਦੇ ਵਿੱਚ ਹੁੰਦੇ ਟੂਰਨਾਮੈਂਟਾਂ ਦੇ ਉੱਤੇ ਇਹ ਓਪਨਲੀ ਵੇਖੇ ਜਾ ਸਕਦੇ ਆ ਔਰ ਤੁਸੀਂ ਇਹ ਕਹਿ ਲਓ ਕਿ ਥਾਪੀਆਂ ਮਾਰਦੇ ਆ ਵੀ ਸਾਡਾ ਕੀ ਕਰ ਲਿਆ ਜੀ। ਤੇ ਅੱਗੇ ਗੱਲ ਕਰਦੇ ਆ ਕਰਤਾਰਪੁਰ ਦੇ ਵਿੱਚ ਸ਼ਰਧਾਲੂ ਆ ਜਿਹੜੇ ਉਹ ਘਟ ਜਾ ਰਹੇ ਆ, ਉਹ ਚਿੰਤਾ ਦਾ ਵਿਸ਼ਾ ਹੈ। ਕੁਝ ਬੇਸ਼ੱਕ ਜਿਹੜਾ ਪਾਕਿਸਤਾਨ ਦੇ ਗ੍ਰਹਿ ਮੰਤਰੀ ਇਜਾਜ਼ ਸ਼ਾਹ ਦੇ ਬਿਆਨ ਤੋਂ ਬਾਅਦ ਭਾਰਤ ਵੀ ਇਸ ਗੱਲ ਦੇ ਉੱਤੇ ਵਿਚਾਰ ਕਰ ਰਿਹਾ ਕਿ ਜਿਹੜਾ ਪਾਸਪੋਰਟ ਦੀ ਸ਼ਰਤ ਜਿਹੜੀ ਹੈ ਜੀ ਉਹ ਖਤਮ ਕੀਤੀ ਜਾਵੇ। ਰੌਲਾ ਬੜਾ ਪਿਆ ਸੀਗਾ ਜੀ ਔਰ ਇਹ ਕਿਹਾ ਸੀਗਾ ਜੀ ਕਿ 70 ਸਾਲ ਤੋਂ ਬਾਅਦ ਅਰਦਾਸ ਜਿਹੜੀ ਉਹ ਸੁਣੀ ਗਈ ਆ। ਇਹ ਵੀ ਸੋਚਿਆ ਜਾ ਰਿਹਾ ਸੀ ਵੀ ਉੱਥੇ ਲਾਈਨਾਂ ਜਿਹੜੀਆਂ ਲੱਗ ਜਾਣਗੀਆਂ ਲੋਕਾਂ ਦੀਆਂ, ਜਾਣ ਵਾਲਿਆਂ ਦੀਆਂ। ਇੱਦਾਂ ਦਾ ਕੁਝ ਵੀ ਨਹੀਂ ਹੋਇਆ, ਕੁਝ ਵੀ ਨਹੀਂ ਹੋਇਆ ਇੱਦਾਂ ਦਾ।
5000 ਜਿਹੜੇ ਲੋਕ ਨੇ ਉਹਨਾਂ ਦਾ ਇੰਤਜ਼ਾਮ ਪਾਕਿਸਤਾਨ ਦੇ ਵੱਲੋਂ ਕੀਤਾ ਗਿਆ ਸੀ ਵੀ ਇੱਕ ਦਿਨ ਦੇ ਵਿੱਚ 5000 ਬੰਦਾ ਜਿਹੜਾ ਜੀ ਉੱਥੇ ਦਰਸ਼ਨ ਕਰਨ ਦੇ ਵਾਸਤੇ ਜਾ ਸਕਦਾ। ਜਿਹੜੀ ਉਹਨਾਂ ਦੇ ਵੱਲੋਂ ਇੰਤਜ਼ਾਮ ਕਰਨ ਦੇ ਵਿੱਚ ਕੋਈ ਕਮੀ ਪੇਸ਼ੀ ਨਹੀਂ ਗਈ। ਕਰਤਾਰਪੁਰ ਦੇ ਲਾਂਘੇ ਖੁੱਲੇ ਨੂੰ 3 ਮਹੀਨੇ ਤੋਂ ਜ਼ਿਆਦਾ ਦਾ ਟਾਈਮ ਜਿਹੜਾ ਜੀ ਉਹ ਹੋ ਗਿਆ ਹੈ। ਇੱਕ ਦਿਨ ਵੀ ਨਹੀਂ ਇਦਾਂ ਦਾ ਲੰਘਿਆ ਜਦੋਂ 1700 ਤੋਂ ਜ਼ਿਆਦਾ ਸ਼ਰਧਾਲੂ ਜਿਹੜੇ ਜੀ ਉਹ ਕਰਤਾਰਪੁਰ ਮੱਥਾ ਟੇਕਣ ਗਏ ਹੋਣ। ਸ਼ਨੀਚਰ ਐਤਵਾਰ ਨੂੰ 1600-1700 ਦੇ ਕਰੀਬ ਲੋਕ ਜਿਹੜੇ ਜੀ ਉਹ ਮੱਥਾ ਟੇਕਣ ਜਾਂਦੇ। ਆਮ 500 ਤੋਂ ਇਹ ਗਿਣਤੀ ਨਹੀਂ ਜਿਹੜੀ ਜੀ ਉਹ ਵੱਧਦੀ। ਪਾਕਿਸਤਾਨ ਦੀ ਸਰਕਾਰ ਨੂੰ ਵੀ ਇਹ ਉਮੀਦ ਸੀਗੀ ਜੀ ਕਿ ਬਹੁਤ ਉਤਸ਼ਾਹ ਦੇ ਨਾਲ ਲੋਕ ਇੱਥੇ ਆਉਣਗੇ, ਪਰ ਜਿਹੜਾ ਜੀ ਇਸ ਤਰ੍ਹਾਂ ਦਾ ਕੁਝ ਵੀ ਹੋਇਆ ਨੀਗਾ ਜੀ। ਕੋਈ ਇਸ ਤਰ੍ਹਾਂ ਦਾ ਦਿਨ ਨਹੀਂ ਸੀਗਾ ਜਦੋਂ 5000 ਲੋਕ ਜਿਹੜੇ ਜੀ ਉਹ ਮੱਥਾ ਟੇਕਣ ਉੱਥੇ ਗਏ ਹੋਏ ਹੋਣ। ਇਹ ਕਿਹਾ ਜਾ ਰਿਹਾ ਕਿ ਲੋਕਾਂ ਦੇ ਮਨਾਂ ਦੇ ਅੰਦਰ, ਸਿੱਖਾਂ ਦੇ ਮਨਾਂ ਦੇ ਅੰਦਰ ਜੇ ਸਿੱਧਾ ਪੁੱਛੋ ਤਾਂ ਉਹਨਾਂ ਦੇ ਡਰ ਹੈ ਕਿ ਜੇ ਅਸੀਂ ਪਾਕਿਸਤਾਨ ਜਾਏ ਫਿਰ ਸਾਨੂੰ ਕੈਨੇਡਾ ਅਮਰੀਕਾ ਦਾ ਵੀਜ਼ਾ ਨਹੀਂ ਲੱਗਣਾ, ਉਹ ਸਾਡਾ ਵੀਜ਼ਾ ਰੁਕ ਸਕਦਾ। ਹਾਲਾਂਕਿ ਪਾਸਪੋਰਟ ਦੇ ਉੱਤੇ ਕਿਸੇ ਕਿਸਮ ਦੀ ਕੋਈ ਸਟੈਂਪ ਜਿਹੜੀ ਜੀ ਉਹ ਨਹੀਂ ਲੱਗਦੀ, ਪਰ ਲੋਕਾਂ ਦੇ ਮਨਾਂ ਦੇ ਅੰਦਰ ਇਹ ਬੈਠਾ ਹੋਇਆ ਜੀ ਕਿਹੜੇ 70 ਸਾਲ ਕਿਹੜੀ ਅਰਦਾਸ ਤੇ ਕੀ, ਉਹ ਸਾਰੀਆਂ ਗੱਲਾਂ ਜਿਹੜੀਆਂ ਜੀ ਉਹ ਬਾਅਦ ਦੇ ਵਿੱਚ। ਔਰ ਇਹ ਵੀ ਕਿਹਾ ਜਾ ਰਿਹਾ ਕਿ ਜਿਹੜੀ ਨੌਜਵਾਨ ਪੀੜ੍ਹੀ ਆ ਜੀ ਉਹਦੇ ਵਿੱਚ ਕੋਈ ਉਤਸ਼ਾਹ ਨਹੀਂਗਾ ਕਰਤਾਰਪੁਰ ਜਿਹੜਾ ਜੀ ਉਹ ਜਾਣ ਦੇ ਵਾਸਤੇ, ਕਿਉਂਕਿ ਉਹ ਬਾਹਰ ਜਾਣਾ ਚਾਹੁੰਦੀ ਹੈ, ਬਾਹਰਲੇ ਮੁਲਕਾਂ ਦੇ ਵਿੱਚ ਜਾਣਾ ਚਾਹੁੰਦੀ। ਬਜ਼ੁਰਗਾਂ ਦੇ ਕੋਲੇ ਪਾਸਪੋਰਟ ਨਹੀਂਗੇ ਜੀ। ਇਹ ਦੋ ਜਿਹੜੇ ਮੇਨ ਰੀਜ਼ਨ ਜਿਹੜੇ ਨੇ ਜੀ ਉਹ। ਔਰ ਕਿਹਾ ਬੇਸ਼ੱਕ ਜਾ ਰਿਹਾ ਹੈ ਕਿ $20 ਦੀ ਫੀਸ ਜਿਹੜੀ ਜੀ ਉਹ ਪਾਕਿਸਤਾਨ ਦੇ ਵੱਲੋਂ ਲਈ ਜਾਂਦੀ, ਬੜੀ ਜਿਹੜੀ ਜੀ ਉਹ ਫੀਸ ਹੈ, ਪਰ ਇਹ ਚੀਜ਼ਾਂ ਜਿਹੜੀਆਂ ਜੀ ਉਹ ਨਿਗੂਣੀਆਂ ਨੇ, ਇਹ ਛੋਟੀਆਂ ਜਿਹੜੀਆਂ ਉਹ ਕਹੀਆਂ ਜਾ ਸਕਦੀਆਂ ਨੇ, ਪਰ ਰਿਐਲਿਟੀ ਇਹ ਆ ਕਿ ਲੋਕਾਂ ਦੇ ਵਿੱਚ ਕੋਈ ਉਤਸ਼ਾਹ ਜਿਹੜਾ ਜੀ ਉਹ ਨਹੀਂਗਾ। ਮੇਰੇ ਕੁਝ ਵਾਕਫ ਜਿਹੜਾ ਜੀ ਉਹ ਕੁਝ ਦਿਨ ਪਹਿਲਾਂ ਹੀ ਅਜੇ ਜਾ ਕੇ ਆਏ, ਕਹਿੰਦੇ ਜੀ ਉੱਥੇ ਜਿਹੜੇ ਲੋਕ ਨੇ ਉਹ ਪੁੱਛਦੇ ਆ ਕਿ ਜਿਹੜੇ ਨੌਜਵਾਨ ਆ ਉਹ ਕਿਉਂ ਨਹੀਂ ਆ ਰਹੇ ਇੱਥੇ, ਸਿਰਫ ਜਿਹੜਾ ਜੀ ਉਹ ਬਜ਼ੁਰਗ ਕਿਉਂ ਆ ਰਹੇ ਨੇ, ਕੀ ਉਹ ਆਪਣੇ ਜਿਹੜੇ ਇਹ ਇਤਿਹਾਸਕ ਜਗ੍ਹਾ ਉਹਨੂੰ ਵੇਖਣਾ ਨਹੀਂ ਚਾਹੁੰਦੇ। ਇਹ ਰਿਟਾਇਰਡ ਆਫੀਸਰ ਨੇ ਜੀ ਜਿਹੜੇ ਜਾ ਕੇ ਆਏ, ਉਹ ਦੱਸ ਰਹੇ ਸੀ। ਸਵਾਲ ਬੜਾ ਗੰਭੀਰ ਹੈ ਜੀ ਇਹ, ਜੇ ਇਹਦੀ ਚੀਰ ਫਾੜ ਇਸ ਸਵਾਲ ਦੀ ਜਿਹੜੀ ਜੀ ਉਹ ਕਰਨੀ ਹੋਵੇ ਕਿ ਕੀ ਰੀਜ਼ਨ ਹੈ, ਅਸੀਂ ਦੱਸ ਨਹੀਂ ਜਿਹੜਾ ਜੀ ਹੋ ਸਕੇ, ਕਿਉਂਕਿ ਇੱਥੇ ਕਿਸੇ ਵਿਵਾਦਤ ਗਾਇਕ ਦਾ ਅਖਾੜਾ ਹੋਵੇ, ਟਰਾਲੀਆਂ ਦੇ ਵਿੱਚ ਜਿਹੜਾ ਜੀ ਉਹ ਚੜ੍ਹ ਕੇ ਕਿੱਡੀ ਵੱਡੀ ਗਿਣਤੀ ਦੇ ਵਿੱਚ ਜਿਹੜਾ ਜੀ ਉਹ ਪਹੁੰਚ ਜਾਂਦੇ ਆ। ਤੇ ਸਾਡੀਆਂ ਉਹ ਇਤਿਹਾਸਕ ਥਾਵਾਂ ਜਿਨ੍ਹਾਂ ਦੇ ਬਾਰੇ ਇਹ ਕਿਹਾ ਜਾਂਦਾ ਕਿ 70 ਸਾਲ ਅਰਦਾਸਾਂ ਕਰਦਿਆਂ ਹੋ ਗਿਆ ਕਿ ਖੁੱਲੇ ਦਰਸ਼ਨ ਦਿਦਾਰੇ ਜਿਹੜੇ ਜੀ ਉਹਨਾਂ ਦਿੱਤੇ ਜਾਣ। ਜੇ ਉਹ ਖੁੱਲੇ ਆ, ਉਹਦਾ ਕੁਝ ਹੋਇਆ ਤੇ ਉਸ ਪਾਸੇ ਵੱਲ ਨੂੰ ਕੋਈ ਮੂੰਹ ਕਰਨ ਨੂੰ ਜਿਹੜਾ ਜੀ ਤਿਆਰ ਨਹੀਂ। ਜੇ ਨਵੀਂ ਜਨਰੇਸ਼ਨ ਨੂੰ ਪੁੱਛੋ ਤੇ ਹੋ ਸਕਦਾ ਬਹੁਤਿਆਂ ਨੂੰ ਹਾਲਾਤ ਇਹ ਨੇ ਜਿਹਨਾਂ ਨੂੰ 4 ਸਾਹਿਬਜ਼ਾਦਿਆਂ ਦੇ ਨਾਮ ਨਹੀਂ ਜਿਹੜਾ ਜੀ ਉਹ ਚੇਤੇ, ਉਹ ਕਰਤਾਰਪੁਰ ਦੇ ਬਾਰੇ ਵੀ ਕੁਝ ਜਿਹੜਾ ਜੀ ਉਹ ਦੱਸ ਸਕਣ ਕਿ ਇੱਥੇ ਜਿਹੜਾ ਜੀ ਇਹਦਾ ਇਤਿਹਾਸਕ ਪਿਛੋਕੜ ਕੀ ਆ, ਇਹਦੇ ਲਈ ਅਰਦਾਸਾਂ ਕਿਉਂ ਕੀਤੀਆਂ ਗਈਆਂ। ਬਿਲਕੁਲ ਜੀ, ਬਾਹਰਲੀਆਂ ਕੰਟਰੀਆਂ ਬਾਰੇ ਤਾਂ ਬਹੁਤ ਕੁਝ ਜਾਣਦੇ ਆ, ਪਰ ਆਪਣੇ ਇਤਿਹਾਸ ਬਾਰੇ, ਧਰਮ ਬਾਰੇ ਕੁਝ ਵੀ ਪਤਾ ਨਹੀਂ। ਅਖੀਰ ਦੇ ਵਿੱਚ ਸ਼੍ਰੋਮਣੀ ਕਮੇਟੀ ਦੀ ਗੱਲ ਕਰਦੇ ਆ, ਜਿਹੜੀ ਕਿਤਾਬ ਲਿਖੀ ਆ ਹਰਚਰਨ ਸਿੰਘ ਨੇ, ਤੇ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਉਸ ਤੋਂ ਤੜਫਿਆ ਪਿਆ। ਦੇਖੋ ਇਹ ਲੱਗਦਾ ਆ ਕਿ ਹੁਣ ਪਤਾ ਨਹੀਂ ਪ੍ਰਧਾਨ ਜਿਹੜੇ ਜੀ ਉਹਨਾਂ ਕੋਲ ਇੰਨਾ ਟਾਈਮ ਹੁੰਦਾ ਕਿਤਾਬਾਂ ਪੜ੍ਹਨ ਦਾ ਜਾਂ ਨਹੀਂ, ਪਰ ਕਿਸੇ ਨੇ ਦੱਸ ਦਿੱਤਾ ਹੋਊਗਾ ਜੀ ਪੜ੍ਹ ਕੇ ਜਿਹੜਾ ਉਹ ਤੜਫੇ ਆ ਕਿ ਕੋਈ ਨਾ ਕੋਈ ਗੱਲ ਤਾਂ ਹੈ ਜੀ, ਕਿਉਂਕਿ ਇਹ ਤੜਫਾਤ ਆ ਜਿਹੜਾ ਉਹ ਹੋਣਾ ਹੀ ਆ। ਕਿਉਂਕਿ ਹਰਚਰਨ ਸਿੰਘ ਨੇ ਇਹਦੇ ਵਿੱਚ ਕਾਫੀ ਵੱਡੇ ਜਿਹੜੇ ਜੀ ਉਹ ਖੁਲਾਸੇ ਕੀਤੇ ਆ। ਅਜੇ ਮੈਂ ਪੜ੍ਹੀ ਨਹੀਂ ਗਈ ਜੀ, ਉਮੀਦ ਆ ਇੱਕ ਅੱਧੇ ਦਿਨ 'ਚ ਮਿਲ ਜੂਗੀ, ਪੜ੍ਹ ਕੇ ਹੀ ਵੈਸੇ ਦੱਸਿਆ ਜਾ ਸਕੂਗਾ ਕਿ ਕੀ ਆ ਉਹਦੇ ਵਿੱਚ। ਪਰ 2 ਸਾਲ ਪਹਿਲਾਂ ਹਰਚਰਨ ਸਿੰਘ ਹੋਰਾਂ ਦੇ ਨਾਲ ਮੈਂ ਇੱਕ ਇੰਟਰਵਿਊ ਕੀਤੀ ਸੀ, ਉਦੋਂ ਹੀ ਜਿਹੜਾ ਜੀ ਪਤਾ ਲੱਗ ਗਿਆ ਸੀ ਕਿ ਉਹਨਾਂ ਦੇ ਕੋਲੇ ਬਹੁਤ ਕੁਝ ਜਿਹੜਾ ਉਹ ਮੌਜੂਦ ਆ ਜਿਹੜਾ ਉਹ ਕਿਤਾਬ ਦੇ ਰੂਪ 'ਚ ਲਿਆ ਸਕਦੇ। ਤੇ ਹੁਣ ਉਹ ਕਿਤਾਬ ਜਿਹੜੀ ਜੀ ਉਹ ਆ ਗਈ ਹੋਈ ਆ। ਜਿਹੜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹੈ, ਇਹ ਜਿਹੜਾ ਜੀ ਉਹਨਾਂ ਦੀ ਜਿਹੜੀ ਗੱਲਬਾਤ ਤੋਂ ਲੱਗਦਾ ਕਿ ਕਾਫੀ ਕੁਝ ਇਹਦੇ ਵਿੱਚ ਹੈ। ਇਹ ਕਿਹਾ ਜਾ ਰਿਹਾ ਹੈ ਕਿ ਹਰਚਰਨ ਸਿੰਘ ਜਿਹੜੇ ਸਾਬਕਾ ਚੀਫ ਸੈਕਟਰੀ ਨੇ ਸ਼੍ਰੋਮਣੀ ਕਮੇਟੀ, ਉਹਦੇ ਵੱਲੋਂ ਜਿਹੜੇ ਸ਼੍ਰੋਮਣੀ ਕਮੇਟੀ ਦੀ ਕਾਰਜਸ਼ੈਲੀ ਤੇ ਸਵਾਲ ਖੜੇ ਕੀਤੇ ਗਏ ਆ, ਉਹ ਕਹਿੰਦੇ ਕਿ ਉਹ ਦੋਗਲਾ ਬੰਦਾ ਗੋਬਿੰਦ ਸਿੰਘ ਲੌਂਗੋਵਾਲ ਜਿਹੜਾ ਜੀ ਉਹ ਕਹਿੰਦੇ ਆ। ਉਹ ਕਹਿੰਦੇ ਆ ਕਿ ਹਰਚਰਨ ਸਿੰਘ ਖੁਦ ਸ਼੍ਰੋਮਣੀ ਕਮੇਟੀ ਦੇ ਵਿੱਚ ਸਿਖਰਲੇ ਪ੍ਰਬੰਧਕੀ ਅਹੁਦੇ ਦੇ ਉੱਤੇ ਰਿਹਾ ਤੇ ਆਪਣੇ ਸਮੇਂ ਦੇ ਦੌਰਾਨ ਉਹਨੇ ਸੰਸਥਾ ਦੇ ਹਰ ਫੈਸਲੇ ਦੇ ਉੱਤੇ ਸਹਿਮਤੀ ਦਿੰਦੀਆਂ ਫਾਈਲਾਂ ਅੱਗੇ ਭੇਜੀਆਂ। ਔਰ ਇਹ ਕਿਹਾ ਕਿ ਹੁਣ ਉਹਦੇ ਦੋਸ਼ਾਂ ਦੇ ਵਿੱਚ ਜੇ ਕੋਈ ਵਜਨ ਹੈ ਤਾਂ ਉਹ ਫਾਈਲਾਂ ਦੇ ਉੱਤੇ ਦਖਸ਼ਤ ਕਿਉਂ ਕਰਦਾ ਰਿਹਾ। ਹਰ ਮਤਾ ਉਹਨੇ ਆਪਣੇ ਸਾਈਨ ਦੇ ਨਾਲ ਜਿਹੜਾ ਜੀ ਉਹ ਰਿਲੀਜ਼ ਕੀਤਾ। ਇਹ ਵੀ ਕਿਹਾ ਕਿ 2015 ਦੇ ਵਿੱਚ ਗੁਰਮੀਤ ਰਾਮ ਰਹੀਮ ਦੀ ਮੁਆਫੀ ਸੰਬੰਧੀ ਕਮੇਟੀ ਦੇ ਵੱਲੋਂ ਕੀਤੇ ਗਏ ਫੈਸਲੇ ਵਾਲੇ ਮਤੇ ਦੇ ਉੱਤੇ ਹਰਚਰਨ ਸਿੰਘ ਦੇ ਦਖਸ਼ਤ ਹੈ। ਇਹ ਵੀ ਕਿ ਜੇ ਇਹਦੇ ਨਾਲ ਉਹ ਸਹਿਮਤ ਨਹੀਂ ਸੀ ਤਾਂ ਮਤਾ ਜਾਰੀ ਕਿਉਂ ਕੀਤਾ ਗਿਆ। ਇਸ ਸੰਸਥਾ ਦੇ ਵਿੱਚੋਂ 23 ਮਹੀਨਿਆਂ 'ਚ 84 ਲੱਖ ਰੁਪਏ ਤਨਖਾਹ ਤੇ ਹੋਰ ਭੱਤੇ
ਦੇ ਸਹੂਲਤਾਂ ਦੇ ਰੂਪ ਦੇ ਵਿੱਚ ਵਸੂਲ ਕੀਤੇ। ਸ਼੍ਰੋਮਣੀ ਕਮੇਟੀ ਦੇ ਵੱਲੋਂ ਸਕੱਤਰ ਪੱਧਰ ਦੇ ਉੱਤੇ ਅਧਿਕਾਰੀ ਲਈ ਬਣਾਈ ਕੋਠੀ ਨੂੰ ਉਹਨੇ ਪ੍ਰਵਾਨ ਨਹੀਂ ਕੀਤਾ, ਆਪਣੀ ਮਰਜ਼ੀ ਦੇ ਅਨੁਸਾਰ ਗੱਡੀਆਂ ਖਰੀਦਦਾ ਰਿਹਾ। ਹਰਚਰਨ ਸਿੰਘ ਨੇ ਆਪਣੀ ਨਿਯੁਕਤੀ ਦੇ ਵਿਰੁੱਧ ਹੋਏ ਅਦਾਲਤੀ ਕੇਸ ਸੰਬੰਧੀ ਵਕੀਲ ਦੀ ਫੀਸ ਤੇ 2,50,000 ਰੁਪਏ ਅਦਾ ਕਰਨ ਦੇ ਬਹਾਨੇ ਆਪਣੇ ਜਿਹੜੇ ਅਕਾਊਂਟ ਦੇ ਵਿੱਚ ਪਵਾ ਲਏ, ਜਿਹੜੇ ਕਿ ਸ਼੍ਰੋਮਣੀ ਕਮੇਟੀ ਦੇ ਵੱਲੋਂ ਦੇਣੇ ਬਣਦੇ ਹੀ ਨਹੀਂ ਸੀਗੇ। ਇਹ ਵੀ ਦੋਸ਼ ਲਾਇਆ ਕਿ ਉਹਨੇ ਆਪਣੇ ਅਹੁਦੇ ਦੀ ਗਲਤ ਵਰਤੋਂ ਕੀਤੀ। 2008-2009 ਦੇ ਵਿੱਚ ਸੰਸਥਾ ਦਾ ਕੰਪਿਊਟਰੀਕਰਨ ਕਰਨ ਦੇ ਵਾਸਤੇ 28,98,000 ਰੁਪਏ ਆਪਣੀ ਕੰਪਨੀ ਡੀ-ਲਾਈਟ ਦੇ ਨਾਂ ਦੇ ਉੱਤੇ ਵਸੂਲ ਕੀਤੇ। ਉਹ ਸੰਸਥਾ ਦੀ ਲੁੱਟ ਖਸੁੱਟ ਜਿਹੜੀ ਦੀ ਉਹ ਕਰਦਾ ਰਿਹਾ। ਇਹ ਸਾਰੇ ਜਿਹੜੇ ਆ ਜੀ ਉਹ ਦੋਸ਼ ਲਾਏ ਨੇ ਗੋਬਿੰਦ ਸਿੰਘ ਲੌਂਗੋਵਾਲ ਨੇ। ਇਹ ਵੀ ਕਿਹਾ ਕਿ ਗੁਰੂ ਨਾਨਕ ਸਾਹਿਬ ਦੇ ਗੁਰਪੁਰਬ ਦੇ ਮੌਕੇ ਦੇ ਉੱਤੇ ਜਿਹੜੇ ਪੈਸੇ ਦੀ ਗੱਲ ਕੀਤੀ ਜਾ ਰਹੀ ਆ, ਇਹ ਗਲਤ ਪ੍ਰਚਾਰ ਕੀਤਾ ਜਾ ਰਿਹਾ। ਸ਼ੋਕਰਾਫਟ ਪ੍ਰਾਈਵੇਟ ਲਿਮਟਿਡ ਕੰਪਨੀ ਦਿੱਲੀ ਦਾ ਟੈਂਡਰ ਪ੍ਰਵਾਨ ਕੀਤਾ ਗਿਆ ਸੀਗਾ। ਇਹ ਕਿਹਾ ਕਿ ਸਿਰਫ ਜਿਹੜਾ ਮੇਨ ਪੰਡਾਲ ਸੀ ਉਹਦੇ ਉੱਤੇ 2,72,82,000 ਰੁਪਏ ਖਰਚੇ, ਗੇਟ ਦੇ ਉੱਤੇ 32 ਲੱਖ ਕੰਪਨੀ ਨੂੰ ਦਿੱਤੇ ਗਏ। ਕਹਿੰਦੇ ਜੀ ਬਾਕੀ ਜਿਹੜੇ ਪੈਸੇ ਆ ਜੋੜਾ ਘੜ, ਗਠੜੀ ਘਰ, ਬਾਥਰੂਮ, ਲਾਈਟ ਐਂਡ ਸਾਊਂਡ, ਸਿਹਤ ਸਹੂਲਤਾਂ, ਗੁਰਦੁਆਰਾ ਬੇਰ ਸਾਹਿਬ ਤੋਂ ਹੱਟ ਸਾਹਿਬ ਤੱਕ LED ਸਕਰੀਨਾਂ, LED ਲਾਈਟਾਂ, ਲੇਜ਼ਰ ਸ਼ੋਅ, ਡਰੋਨ ਸ਼ੋਅ, ਇਹਦੇ ਉੱਤੇ ਖਰਚਾ ਕੀਤਾ ਗਿਆ। ਪਰ ਕਹਿੰਦੇ ਜੀ ਕਿ ਸੰਸਥਾ ਨੂੰ ਬਦਨਾਮ ਕੀਤਾ ਜਾ ਰਿਹਾ ਵੀ ਇਹ ਸਿਰਫ ਜਿਹੜੇ ਸਟੇਜ ਦੇ ਉੱਤੇ ਲਾਏ। ਸੋ 12 ਕਰੋੜ ਰੁਪਈਆ ਟੋਟਲ ਲਾਇਆ ਜੀ। LED ਲਾਈਟਸ ਕਿੰਨੇ ਕੁ ਦੀਆਂ ਆਉਂਦੀਆਂ ਨੇ, LED ਸਕਰੀਨਾਂ ਕਿੰਨੇ ਕੁ ਦੀਆਂ ਆਉਂਦੀਆਂ ਨੇ ਪਤਾ ਹੈ। ਦੂਜਾ ਜਿਹੜਾ ਸਭ ਤੋਂ ਵੱਡਾ ਸਵਾਲ ਇਹ ਆ ਕਿ ਪ੍ਰਧਾਨ ਜੀ ਹੁਣ ਕਿਉਂ ਤੜਫੇ ਆ ਜੀ ਜਦੋਂ ਇਹ ਕਿਤਾਬ ਆਈ ਹੈ। ਜੇ ਹਰਚਰਨ ਸਿੰਘ ਜਿਹੜਾ ਜੀ ਉਹ ਪੈਸੇ ਖਾਂਦਾ ਰਿਹਾ ਜਾਂ ਗਲਤ ਜਿਹੜਾ ਜੀ ਉਹ ਤਰੀਕੇ ਦੇ ਨਾਲ ਪੈਸੇ ਕਢਾਉਂਦਾ ਰਿਹਾ, ਤੇ ਇਹ ਗੱਲਾਂ ਤਾਂ ਉਦੋਂ ਦੱਸਣੀਆਂ ਸੀ ਜਦੋਂ ਕਢਵਾ ਰਿਹਾ ਸੀ। ਇੰਨੇ ਸਾਲ ਉਹਨੂੰ ਛੱਡੇ ਨੂੰ ਵੀ ਹੋ ਗਿਆ, ਹੁਣ ਉਹਦੀ ਕਿਤਾਬ ਆਈ ਆ ਤੇ ਤੜਫਣ ਜਿਹੜੀ ਆ ਜੀ ਸਮਝ ਤਾਂ ਆਉਂਦੀ ਹੈ ਕਿਤੇ ਨਾ ਕਿਤੇ ਕਿ ਇੰਨਾ ਤੜਫਾ ਕਿਉਂ। ਜੀ ਜੀ ਬਿਲਕੁਲ, ਬਹੁਤ ਬਹੁਤ ਧੰਨਵਾਦ ਬਲਤੇਜ ਪੰਨੂ ਜੀ। ਮਿਹਰਬਾਨੀ ਜੀ, ਧੰਨਵਾਦ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਤੇ ਸਰੋਤੇ ਸਨ ਬਲਤੇਜ ਪੰਨੂ ਜੀ, ਸਾਡੇ ਨਾਲ ਜੁੜਦੇ ਨੇ, ਕਰਦੇ ਨੇ ਖਬਰਾਂ। ਇਸੇ ਦੇ ਨਾਲ ਸਾਡਾ ਅੱਜ ਦਾ ਬੁਲਟਨ ਇੱਥੇ ਹੀ ਸਮਾਪਤ। ਬਲਵਿੰਦਰ ਕੌਰ ਵੱਲੋਂ ਵੀ ਆਪ ਸਭ ਨੂੰ ਹੀ ਪਿਆਰ ਭਰੀ ਸਤਿ ਸ਼੍ਰੀ ਅਕਾਲ।